ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 9 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟਲ ਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਉੱਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਅਪਡੇਟ ਅਮਰੀਕਾ ਸਵੇਰੇ ਆਪਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ 9 ਵਜੇ ਤੋਂ ਲੈ ਕੇ 10 ਵਜੇ ਤਾਈਂ। ਤੇ ਇਸ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਵੱਖ-ਵੱਖ ਇਸ਼ੂਜ਼ ਨੂੰ ਲੈ ਕੇ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸਾਡੇ ਸਾਰੇ ਹੀ 15 ਦੇ ਕਰੀਬ AM ਤੇ FM ਸਟੇਸ਼ਨ, ਜਿਨ੍ਹਾਂ ਦੇ ਉੱਤੇ ਤੁਸੀਂ ਸੁਣਦੇ ਹੋ ਘਰਾਂ ਬੈਠੇ ਰੇਡੀਓ ਸੈਟਸ ਤੇ, ਕਾਰਾਂ ਦੇ ਵਿੱਚ, ਨਾਲ ਦੀ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ YouTube, Facebook, ਇਹਨਾਂ ਸਾਰਿਆਂ ਦੇ ਉੱਤੇ ਤੁਸੀਂ ਸਾਨੂੰ ਦੇਖਦੇ ਵੀ ਹੋ, ਸੁਣਦੇ ਵੀ ਹੋ। ਅੱਜ ਦੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਖਬਰਾਂ ਆ, ਵੱਧ ਤੋਂ ਵੱਧ ਸਾਰਿਆਂ ਨੂੰ ਸ਼ੇਅਰ ਕਰ ਦਿਓ। ਖਾਸ ਕਰਕੇ ਨਵੀਂ ਜਿਹੜੀ ਜੌਬ ਰਿਪੋਰਟ ਆਈ ਆ, ਬਹੁਤ ਹੀ ਹੈਰਾਨੀਜਨਕ ਹੈਗੀ ਆ। ਇਜ਼ਰਾਈਲ ਵਾਲਿਆਂ ਨੇ ਕਹਿਤਾ ਵੀ ਗਾਜ਼ਾ ਦੇ ਵਿੱਚ ਅਸੀਂ ਪੂਰਾ ਕੰਟਰੋਲ ਕਰਨ ਜਾ ਰਹੇ ਹਾਂ। ਕੱਲਾ ਕੰਟਰੋਲ ਨਹੀਂ ਕਰਨ ਜਾ ਰਿਹਾ, ਬਲਕਿ ਉਹਨਾਂ ਨੇ ਦੋਹਾ, ਕਤਰ ਦੇ ਵਿੱਚ ਜਾ ਕੇ ਹਮਾਸ ਦੇ ਕੁਝ ਬੰਦੇ ਆ ਉਹਨਾਂ ਨੂੰ ਮਾਰ ਦਿੱਤਾ ਹੈਗਾ ਆ। ਟਰੰਪ ਉਹਨਾਂ ਦੇ ਸਬੰਧ ਦੇ ਵਿੱਚ ਐਪਸਟੀਨ ਨੂੰ ਲੈ ਕੇ ਨੇਪਾਲ ਦੀ ਰਾਜਧਾਨੀ ਨੂੰ ਅੱਗ ਲਾ ਦਿੱਤੀ ਗਈ ਆ। ਨੇਪਾਲ ਦੇ ਜਿਹੜੇ ਮਿਨਿਸਟਰ ਆ ਭਜਾ ਕੇ, ਕੁੱਟ ਕੇ ਭਜਾਏ ਆ ਲੋਕਾਂ ਨੇ। ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਫੋਰਨ ਕੰਪਨੀਆਂ ਆ USA ਦੇ ਵਿੱਚ ਕੰਮ ਕਰ ਰਹੀਆਂ ਆ, ਉਹ ਧਿਆਨ ਰੱਖਣ ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਸੋ ਕਿਸ ਤਰ੍ਹਾਂ ਆਈਸ ਲੋਕਾਂ ਨੂੰ ਧੱਕੇ ਦੇ ਨਾਲ ਫਾਈਨ ਦੇ ਰਹੀ ਆ, ਪ੍ਰੈਸ਼ਰ ਕਰ ਰਹੀ ਆ ਉਹ ਆਪਣੇ ਆਪ ਸੈਲਫ ਡਿਪੋਰਟ ਕਰ ਲੈਣ। ਸੋ ਇਹ ਸਾਰੇ ਇਸ਼ੂਜ਼ ਦੇ ਉੱਤੇ ਆਪਾਂ ਤੁਹਾਡੇ ਨਾਲ ਅੱਜ ਦੀਆਂ ਜਿਹੜੀਆਂ ਖਬਰਾਂ ਆ ਡਿਸਕਸ ਕਰਾਂਗੇ। ਸੋ ਬਹੁਤ ਹੀ ਇੰਪੋਰਟੈਂਟ ਆ, ਕਈਆਂ ਦਾ ਤੁਹਾਡੇ ਨਾਲ ਡਾਇਰੈਕਟ ਲਿੰਕ ਵੀ ਹੈਗਾ। ਸੋ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ ਤੇ ਜੇ ਸ਼ੁਰੂਆਤ ਕਰਦੇ ਜਾਈਏ ਤੇ ਸਭ ਤੋਂ ਪਹਿਲੀ ਰਿਪੋਰਟ ਰਾਜਕਰਮਵੀਰ ਸਿੰਘ ਜਿਹੜੀ ਜੌਬ ਗਰੋਥ ਨੂੰ ਲੈ ਕੇ ਆ। ਜਿਹੜੀ ਇਕਨੋਮੀ ਆ ਇਹ ਕਾਫੀ ਸ਼ੇਕੀ ਗਰਾਊਂਡ ਤੇ ਆ। CNBC ਇਹ ਰਿਪੋਰਟ ਕਰ ਰਿਹਾ ਵੀ ਪਹਿਲੇ 3 ਮਹੀਨਿਆਂ ਦੀ ਜਿਹੜੀ ਰਿਵਾਈਜ਼ਡ ਜੌਬ ਗਰੋਥ ਆਈ ਆ ਉਹ 9,11,000 ਡਾਊਨ ਆ। ਸੋ ਲਗਭਗ 1 ਮਿਲੀਅਨ ਜੌਬਸ ਘਟੀਆਂ ਹੈਗੀਆਂ ਜਨਵਰੀ, ਫਰਵਰੀ ਤੇ ਮਾਰਚ 3 ਮਹੀਨਿਆਂ 'ਚ। ਫਿਰ ਸੈਕੰਡ ਕੁਆਟਰ ਆਉਣਾ ਆ ਤੇ ਹੁਣ ਥਰਡ ਕੁਆਟਰ ਜਿਹੜਾ ਖਤਮ ਹੋਣ ਵਾਲਾ। ਇੱਥੋਂ ਤੁਸੀਂ ਜਿਹੜਾ ਅੰਦਾਜ਼ਾ ਲਾ ਸਕਦੇ ਹੈਗੇ ਆ ਤੇ ਇਕਨੋਮੀ ਕਿੱਧਰ ਨੂੰ ਜਾ ਰਹੀ ਹੈਗੀ ਆ। ਸੋ ਬਹੁਤ ਹੀ ਹੈਰਾਨੀਜਨਕ ਨੰਬਰ ਜਿਹੜੇ ਇਹ ਆਏ ਹੈਗੇ ਆ। ਰਿਵਾਈਜ਼ ਜਿਹੜੇ ਹੋਏ ਆ ਨੌਨ ਫਾਰਮ ਪੇ ਡਾਟਾ ਪਹਿਲੇ ਸਾਲਾਂ ਦਾ ਵੀ ਜੇ ਦੇਖਿਆ ਜਾਵੇ, ਸਾਰਾ ਇਨਕਲੂਡ ਕਰਕੇ 9,11,000 ਜੌਬਸ ਘੱਟ ਹੋਈਆਂ ਹੈਗੀਆਂ, ਜਦ ਕਿ ਨੰਬਰਸ ਇਹਨਾਂ ਦੇ ਜਿਹੜੇ ਸੀ ਉਹ ਡਿਫਰੈਂਟ ਸ਼ੋ ਕਰਦੇ ਸੀ। ਬਿਲਕੁਲ, ਇਹ ਪਹਿਲੀ ਵਾਰ ਨਹੀਂ ਹੋਇਆ। ਹੁਣ ਕੁਛ ਮਹੀਨੇ ਪਹਿਲਾਂ ਵੀ ਬਿਊਰੋ ਆਫ ਜਿਹੜਾ ਲੇਬਰ ਐਂਡ ਸਟੈਟਿਸਟਿਕਸ ਆ, ਉਹਨਾਂ ਨੇ ਐਡਜਸਟਮੈਂਟ ਜਿਹੜੀ ਉਹ ਕੀਤੀ ਸੀਗੀ ਤੇ ਜੌਬਸ ਜਿਹੜੀਆਂ ਉਹ ਜਿੰਨੀਆਂ ਮਹੀਨੇ ਦਰ ਮਹੀਨੇ ਦੱਸੀਆਂ ਜਾਂਦੀਆਂ ਸੀ ਉਹਦੇ ਨਾਲੋਂ ਕਾਫੀ ਘੱਟ ਜਿਹੜੀਆਂ ਬਾਅਦ 'ਚ ਸ਼ੋ ਹੋਈਆਂ ਸੀ। ਤੇ ਆਹ ਤਾਂ ਕਾਫੀ ਵੱਡਾ ਝਟਕਾ ਆ। ਸੋ 12 ਮਹੀਨਿਆਂ 'ਚ, ਪਿਛਲੇ 12 ਮਹੀਨਿਆਂ 'ਚ ਜਿੰਨੀ ਅਨੁਮਾਨਿਤ ਇਹਨਾਂ ਨੇ ਦੱਸਿਆ ਵੀ ਜੌਬ ਗਰੋਥ ਹੋਈ ਆ, ਉਹਦੇ ਨਾਲੋਂ ਤਕਰੀਬਨ 1 ਮਿਲੀਅਨ ਜੌਬਸ ਘੱਟ ਬਣੀਆਂ ਆ। ਸੋ ਇਹ ਅੰਦਾਜ਼ਾ ਇਸ ਨੇ ਇੱਕ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਹਿਲਜੁਲ ਕਰ ਦੇਣੀ ਆ।
ਇਹ ਵੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਮੰਨ ਰਹੇ ਆ ਵੀ ਜਿਹੜਾ ਲਕਾਈ ਬੈਠੇ ਆ ਵੀ ਕੀ ਹਾਲਾਤ ਨੇ, ਕੀ ਇਸ ਟਾਈਮ ਇਕੋਨਮੀ ਦੀ ਆ, ਇਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਉਹਨਾਂ ਨੇ ਹੁਣ ਕਿਤੇ ਨਾ ਕਿਤੇ ਕਲੀਅਰ ਕਰ ਦਿੱਤਾ, ਘੁੰਡ ਚੱਕ ਹੋ ਗਿਆ ਵੀ ਸਮੱਸਿਆ ਜਿਹੜੀ ਉਹ ਆਪਣੇ ਸਾਹਮਣੇ ਮੋਹਰੇ ਆ ਕੇ ਜਿਹੜੀ ਉਹ ਆਣ ਖੜੀ ਆ। ਇਹ ਕਾਫੀ ਜਿਹੜੀਆਂ ਲੋਕਾਂ ਦਾ ਭਰੋਸਾ ਡੋਲਣ ਵਾਲੀਆਂ ਜਿਹੜੀ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਸੋ ਐਡਜਸਟਮੈਂਟਸ ਜਿਹੜੀਆਂ ਉਹ ਸਾਹਮਣੇ ਆਈਆਂ 2002 ਤੋਂ ਲੈ ਕੇ ਜਦੋਂ ਤੋਂ ਲਾਰਜੈਸਟ ਜਿਹੜੀ ਐਡਜਸਟਮੈਂਟ ਆ ਉਹ ਇੱਕ ਹਿਸਾਬ ਦੇ ਨਾਲ ਦੇਖੀ ਗਈ ਆ। ਸੋ ਰਿਵੀਜ਼ਨ ਕਹਿੰਦੇ ਵੀ 50% ਹਾਇਰ ਆ ਪਿਛਲੇ ਸਾਲ ਦੀ ਐਡਜਸਟਮੈਂਟ ਦੇ ਨਾਲੋਂ। ਸੋ ਟੋਟਲ ਰਿਵੀਜ਼ਨ ਵਾਲ ਸਟਰੀਟ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ ਉਹਦੇ ਨਾਲੋਂ ਵੀ ਜਿਹੜੀ ਆ ਉਹਦੇ ਰੇਂਜ ਦੇ ਵਿਚਾਲੇ ਤਾਂ ਜਿਹੜੀਆਂ ਉਹ ਆਈਆਂ, ਪਰ ਹਾਇਰ ਐਂਡ ਦੇ ਵੱਲ ਨੂੰ ਆਈਆਂ। ਉਹ ਸੋਚ ਰਹੇ ਸੀਗੇ ਵੀ 6 ਲੱਖ ਤੋਂ 1 ਮਿਲੀਅਨ ਦੇ ਵਿਚਾਲੇ ਜਿਹੜੀਆਂ ਜੌਬਸ ਆ ਉਹ ਘਟੀਆਂ ਜਿਹੜੀਆਂ ਉਹ ਸ਼ੋ ਹੋਣਗੀਆਂ, ਤਾਂ ਉਹੀ ਤਕਰੀਬਨ 1 ਮਿਲੀਅਨ ਦੇ ਇਰਦ ਗਿਰਦ ਜਿਹੜੀਆਂ ਉਹ ਸਾਹਮਣੇ ਆਈਆਂ ਆ। ਸਭ ਤੋਂ ਵੱਡਾ ਮਾਰਕਡਾਊਨ ਜਿਹੜਾ ਆਇਆ ਲੈਜਰ ਤੇ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ 1,76,000 ਜੌਬਸ ਇਹਦੇ ਵਿੱਚ ਘਟੀਆਂ। ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਦੇ ਵਿੱਚ 1,58,000, ਰੀਟੇਲ ਟ੍ਰੇਡ ਦੇ ਵਿੱਚ 1,26,000 ਤੇ 200 ਜੌਬਸ ਘਟੀਆਂ ਆ। ਸੋ ਬਹੁਤੇ ਸੈਕਟਰਸ ਦੇ ਵਿੱਚ ਡਾਊਨਵਰਡ ਟ੍ਰੈਂਡ ਰਿਵੀਜ਼ਨ ਜਿਹੜਾ ਆ ਉਹ ਦੇਖਿਆ ਗਿਆ ਹੈਗਾ ਆ। ਸਰਕਾਰੀ ਜੌਬਸ ਵੀ 31,000 ਦੇ ਆંકੜੇ ਨਾਲ ਥੱਲੇ ਨੂੰ ਗਈਆਂ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਉਹ ਮਾਰਕੀਟਸ ਨੂੰ ਲੈ ਕੇ ਖਾਸ ਕਰਕੇ ਜੌਬਸ ਦੀ ਮਾਰਕੀਟ ਨੂੰ ਲੈ ਕੇ ਜਿਹੜੀ ਉਹ ਆਈ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਇਸ ਦਾ ਅਸਰ ਅੱਜ ਜਿਹੜੇ ਸਟਾਕਸ ਦੇ ਉੱਤੇ ਨਹੀਂ ਨਜ਼ਰ ਆਇਆ। ਇਨਫੈਕਟ ਸਟਾਕਸ ਕੱਲ ਦੇ ਮੁਕਾਬਲੇ ਕਿਤੇ 70 ਪੁਆਇੰਟ ਕਿਤੇ 27 ਪੁਆਇੰਟ ਜਿਹੜਾ ਉਹ ਉੱਤੇ ਚੱਲ ਰਿਹਾ ਹੈਗਾ ਆ। ਵੀਕ ਜੌਬਸ ਰਿਪੋਰਟ ਜਦੋਂ ਜੁਲਾਈ ਦੀ ਆਈ ਸੀਗੀ ਤਾਂ ਰਾਸ਼ਟਰਪਤੀ ਟਰੰਪ ਨੇ ਜਿਹੜੇ BLS ਦੇ ਕਮਿਸ਼ਨਰ ਐਰਿਕਾ ਮੈਕ ਐਂਟਰਫਰ ਉਹਨਾਂ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਸੀ। ਹੈਰੀਟੇਜ ਫਾਊਂਡੇਸ਼ਨ ਪ੍ਰੋਜੈਕਟ 2025 ਵਾਲੇ ਇਕੋਨੋਮਿਸਟ EJ ਐਂਟੋਨੀ ਨੂੰ ਉਸ ਦਾ ਸਕਸੈਸਰ ਜਿਹੜਾ ਉਹ ਐਲਾਨਿਆ ਸੀਗਾ। ਅਗਸਤ ਪੇਰੋਲ ਕਾਊਂਟ ਪਹਿਲਾਂ ਹੀ ਜੁਲਾਈ ਦੇ ਮੁਕਾਬਲੇ ਘੱਟ ਜਿਹੜਾ ਉਹ ਸਾਹਮਣੇ ਆਇਆ ਆ ਤੇ ਜੂਨ ਦੇ ਵਿੱਚ ਟੋਟਲ ਲਾਸ 13,000 ਜੌਬਸ ਦਾ ਆਇਆ ਸੀ, ਨੈਗੇਟਿਵ ਟੋਟਲ ਸਿੰਸ 2020। ਦਸੰਬਰ 2020 ਤੋਂ ਬਾਅਦ ਚ ਪਹਿਲੀ ਵਾਰੀ ਨੈਗੇਟਿਵ ਜਿਹੜਾ ਇਹ ਨੰਬਰ ਸਾਹਮਣੇ ਆਇਆ ਆ। ਸੋ ਜਿਹੜੇ ਮੰਥਲੀ ਮੂਵਸ ਵੀ ਜਿਹੜੇ ਆ ਰਹੇ ਨੇ, ਐਡੀਸ਼ਨਲ ਜਿਹੜਾ ਸਰਵੇ ਕੀਤਾ ਗਿਆ ਡਾਟਾ ਆ BLS ਦੇ ਵਿੱਚ। ਸੋ ਇਹ ਹੁਣ ਜਿਹੜੀਆਂ ਰਿਵੀਜ਼ਨਸ ਆ, ਐਨੂਅਲ ਰਿਵੀਜ਼ਨਸ ਆ, ਇਹ ਕਹਿੰਦੇ ਵੀ ਇਸ ਦੇ ਵਿੱਚ ਜ਼ਿਆਦਾ ਕੰਪਰੀਹੈਂਸਿਵ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਆ। ਕੁਆਰਟਰਲੀ ਸੈਂਸਸ ਆਫ ਇੰਪਲੋਇਮੈਂਟ ਐਂਡ ਵੇਜਿਸ ਦੀ ਡਾਟਾ ਜਿਹੜਾ ਟੈਕਸ ਦਾ ਡਾਟਾ ਆ ਉਸ ਨੂੰ ਜਿਹੜਾ ਉਹ ਲੈ ਕੇ ਫੁੱਲ ਡੂ ਓਵਰ ਜਿਹੜਾ ਉਹ ਡਾਟਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਕਰਨਾ ਪੈਂਦਾ ਹੈਗਾ ਆ। ਸੋ ਹੁਣ ਇਹਨਾਂ ਦੇ ਆਪਣੇ ਬੰਦਿਆਂ ਦੇ ਦੁਆਰਾ ਹੀ ਇਹ ਜਿਹੜੀ ਰਿਪੋਰਟ ਟਰੰਪ ਹੋਣਾ ਦੇ ਦੁਆਰਾ ਪੇਸ਼ ਕੀਤੀ ਗਈ ਆ। ਸੋ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ 9,11,000 ਜੌਬਸ ਘੱਟ ਜਿਹੜੀਆਂ ਓਵਰਆਲ ਪਿਛਲੇ 12 ਮਹੀਨਿਆਂ ਦੇ ਵਿੱਚ ਪੈਦਾ ਹੋਈਆਂ ਆ, ਜੋ ਕਿ ਇੱਕ ਹਿਸਾਬ ਦੇ ਨਾਲ ਵੀਕ ਜੌਬ ਮਾਰਕੀਟ ਦਾ ਜਾਂ ਲੇਬਰ ਮਾਰਕੀਟ ਦਾ ਇਸ਼ਾਰਾ ਆ। ਉਹ ਜੇ ਇੱਕ ਦੂਜੇ ਐਂਗਲ ਤੋਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਫੈਡ ਬਹੁਤ ਚਿਰ ਤੋਂ ਕਹਿ ਰਿਹਾ ਵੀ ਸਾਡੀ ਲੇਬਰ ਮਾਰਕੀਟ ਬਹੁਤ ਜ਼ਿਆਦਾ ਹੌਟ ਚੱਲ ਰਹੀ ਆ, ਜਿਹਦੇ ਕਰਕੇ ਅਸੀਂ ਜਿਹੜੇ ਇੰਟਰਸਟ ਰੇਟ ਕੱਟਸ ਨਹੀਂ ਕਰ ਸਕਦੇ। ਮੈਨੂੰ ਲੱਗਦਾ ਵੀ ਇੰਟਰਸਟ ਰੇਟ ਕੱਟਸ ਨੂੰ ਲੈ ਕੇ ਇਹ ਜਿਹੜਾ ਆંકੜਾ ਆ ਉਹਨਾਂ ਦੇ ਅਨੁਕੂਲ ਹੀ ਆਇਆ ਆ। ਇੰਟਰਸਟ ਰੇਟ ਕੱਟਸ ਜਿਹੜੀਆਂ ਉਹ ਆਉਣਗੀਆਂ, ਇਹ ਹੁਣ ਤਕਰੀਬਨ ਕਹਿੰਦੇ ਵੀ ਤੈਅ ਹੋ ਚੁੱਕਾ ਆ ਵੀ ਇਹ ਹੁਣ ਦੇਖਣਾ ਵੀ ਕੁਆਟਰ ਹੁੰਦਾ ਆ, 0.5% ਹੁੰਦਾ ਆ ਜਾਂ 3/4% ਜਿਹੜੇ ਆ ਉਹ ਪੁਆਇੰਟ ਘੱਟ ਜਿਹੜੇ ਕੀਤੇ ਜਾਂਦੇ ਆ। ਵੀਕ ਲੇਬਰ ਮਾਰਕੀਟ ਕਿਤੇ ਨਾ ਕਿਤੇ ਇੰਟਰਸਟ ਰੇਟ ਕੱਟਸ ਨੂੰ ਵਧਾਵਾ ਜਿਹੜੀਆਂ ਉਹ ਦਿੰਦੀਆਂ ਨੇ। ਸੋ ਇਹ ਜਿਹੜਾ ਆંકੜਾ ਇੰਟਰਸਟ ਰੇਟ ਕੱਟਸ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਉਹ ਠੀਕ ਆ, ਪਰ ਓਵਰਆਲ ਲੋਕਾਂ ਦੇ ਲਈ ਜੇ ਦੇਖਿਆ ਜਾਵੇ ਵੀ ਹਾਂ ਜੌਬਸ ਘੱਟ ਕ੍ਰੀਏਟ ਹੋ ਰਹੀਆਂ ਆ, ਇਕੋਨਮੀ ਜ਼ਰੂਰ ਸ਼ੇਕੀਅਰ ਗਰਾਊਂਡਸ ਦੇ ਉੱਤੇ ਨਜ਼ਰ ਆ ਰਹੀ ਹੈਗੀ ਆ। USA ਦੇ ਵਿੱਚ ਜਿਹੜਾ ਟਰੈਵਲ ਇੰਡਸਟਰੀ ਆ ਉਹਨੂੰ ਬਹੁਤ ਜ਼ਿਆਦਾ ਹਰਟ ਹੋਈ ਆ ਉਹ, ਖਾਸ ਕਰਕੇ ਮੈਕਸੀਕੋ ਤੇ ਕੈਨੇਡਾ ਤੋਂ, ਕਿਉਂਕਿ ਰਿਲੇਸ਼ਨ ਵਾਲੇ ਗੁੱਡ ਨਹੀਂ ਰਹੇ ਹੈਗੇ। ਤੇ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਵੀ US ਦੀ ਇਕੋਨਮੀ ਨੂੰ 12.5 ਬਿਲੀਅਨ ਡਾਲਰ ਦਾ ਜਿਹੜਾ ਲਾਸ ਹੋਊਗਾ ਇੰਟਰਨੈਸ਼ਨਲ ਟਰੈਵਲ ਦੇ ਵਿੱਚ। ਇਹਦਾ ਇੱਕ ਕਾਰਨ ਹੋਰ ਵੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ, ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੇ ਵੀਜ਼ੇ ਦੇ ਰੂਲ ਆ ਉਹ ਅਸੀਂ ਬਹੁਤ ਟਾਈਟ ਕਰਨ ਜਾ ਰਹੇ ਆ। ਸਟੂਡੈਂਟ ਵੀਜ਼ੇ ਦੇ ਲਈ, ਬਿਜ਼ਨਸ ਟਰੈਵਲਰਸ ਦੇ ਲਈ $250 ਫੀਸ ਵੀ ਲਾ ਦਿੱਤੀ ਗਈ ਹੈਗੀ ਆ।
ਜਿਹੜੇ ਵਿਜ਼ਿਟ ਕਰਨ ਆਊਗੇ। ਸੋ ਜਿਹੜਾ ਟਰੈਵਲ ਇੰਡਸਟਰੀ ਇੱਕ ਬਹੁਤ ਵੱਡਾ ਬਿਜ਼ਨਸ ਹੈਗਾ। ਇਹ ਜੇ $12 ਬਿਲੀਅਨ ਦਾ ਇਹਦਾ ਜਿਹੜਾ ਡੈਮੇਜ ਹੋਊਗਾ, ਦੇਖ ਲਓ ਵੀ ਹੋਟਲ, ਮੋਟਲ, ਰੈਸਟੋਰੈਂਟ, ਇਹ ਸਾਰੀ ਇੰਡਸਟਰੀ ਦੇ ਉੱਤੇ ਇਹਦਾ ਜਿਹੜਾ ਅਸਰ ਹੋਊਗਾ। ਟਰੈਵਲ ਤੇ ਟੂਰਿਜ਼ਮ ਪੂਰੀ ਦੁਨੀਆ ਦੇ ਵਿੱਚ $2.6 ਟ੍ਰਿਲੀਅਨ ਇਕੋਨਮੀ ਨੂੰ ਕੰਟਰੀਬਿਊਟ ਕਰਦਾ ਆ, ਤੇ 20 ਮਿਲੀਅਨ ਜੌਬਸ ਇਸ ਇੰਡਸਟਰੀ ਦੇ ਵਿੱਚ ਹੈਗੀਆਂ ਆ। ਤੇ $585 ਬਿਲੀਅਨ ਟੈਕਸ ਰੈਵਨਿਊ ਆਉਂਦਾ ਵੱਖ-ਵੱਖ ਗਵਰਨਮੈਂਟਸ ਨੂੰ। 7% ਗਵਰਨਮੈਂਟ ਦੀ ਇਨਕਮ ਇਹ ਤੋਂ ਆਉਂਦੀ ਆ। ਸੋ ਇਹ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਵੱਡੀ ਜਿਹੜੀ ਟਰੈਵਲ ਇੰਡਸਟਰੀ ਆ, ਪਰ ਇਹ ਇਸ ਟਾਈਮ ਬਹੁਤ ਜ਼ਿਆਦਾ ਹਿੱਟ ਹੋਈ ਹੈਗੀ ਆ। ਜੀ, ਬਿਲਕੁਲ। ਸੋ ਮੈਂ ਇੱਕ ਰਿਪੋਰਟ ਹਰਜੋਤ ਸਿੰਘ ਜੀ ਦੇਖ ਰਿਹਾ ਸੀਗਾ, ਜਿਹੜੇ ਬਾਰਡਰ ਦੇ ਨਜ਼ਦੀਕ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਅਜਿਹੇ ਸ਼ਹਿਰ ਜਿਨ੍ਹਾਂ ਦੇ ਵਿੱਚ ਕੈਨੇਡਾ ਤੋਂ ਲੰਘ ਕੇ ਅਮਰੀਕਾ ਦੇ ਵਿੱਚ ਆਉਣਾ ਪੈਂਦਾ। ਇੱਕ ਪਾਰਟ ਹੈਗਾ ਪ੍ਰਿੰਸ ਕਰਕੇ ਆ, ਮੈਨੂੰ ਨਾਂ ਭੁੱਲ ਗਿਆ ਐਗਜ਼ੈਕਟਲੀ ਉਸ ਪੂਰੀ ਲੋਕੇਸ਼ਨ ਦਾ। ਬਹੁਤ ਸਾਰੇ ਜਿਹੜੀਆਂ ਉੱਥੇ ਬਿਜ਼ਨਸਿਸ ਆ ਉਹਨਾਂ ਨੂੰ ਸ਼ਟ ਡਾਊਨ ਕਰਨਾ ਪੈ ਰਿਹਾ। ਕੈਨੇਡੀਅਨਸ ਬਿਲਕੁਲ ਵੀ ਜਿਹੜਾ ਆ ਉਸ ਥਾਂ ਦੇ ਉੱਤੇ ਹੁਣ ਨਹੀਂ ਜਾ ਰਹੇ ਹੈਗੇ। ਸੋ ਟਰੰਪ ਹੁਣਾਂ ਦੇ ਦੁਆਰਾ ਵਾਰ-ਵਾਰ ਜਦੋਂ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਆਖੀ ਜਾਂਦੀ ਆ, ਤੇ ਉਹ ਕਹਿੰਦੇ ਵੀ ਸਾਡੇ ਨਾਲ ਕੈਨੇਡਾ ਧੱਕਾ ਜਿਹੜਾ ਉਹ ਕਰ ਰਿਹਾ ਆ, ਸਿਰਫ ਇੱਕ ਤਰਫਾ ਫਾਇਦੇ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੇ ਆ। ਤਾਂ ਇਵੈਂਚੁਅਲੀ ਜਿਹੜੇ ਕੈਨੇਡੀਅਨਸ ਆ ਉਹਨਾਂ ਨੇ ਕਈ ਅਮਰੀਕਨ ਬਿਜ਼ਨਸਿਸ ਦਾ ਬਾਈਕਾਟ ਕੀਤਾ। 100% ਤਾਂ ਨਹੀਂ ਜਿਹੜਾ ਉਹ ਹੁੰਦਾ, ਪਰ ਫਿਰ ਵੀ ਫਰਕ ਜਿਹੜਾ ਉਹ ਪਿਆ ਆ। ਕਈਆਂ ਨੂੰ ਜਿਹੜੇ ਆਪਣੇ ਕਹਿ ਲਓ ਵੀ ਕੰਮਕਾਜ ਆ ਉਹ ਬੰਦ ਕਰਨੇ ਪੈ ਰਹੇ ਹੈਗੇ ਆ। ਸੋ ਧਿਆਨ ਰੱਖਿਓ ਸਾਰੇ ਜਣੇ ਵੀ ਇਕੋਨਮੀ ਦਾ ਕਿੱਦਾਂ ਜਿਹੜਾ ਉਹ ਚੱਲ ਰਿਹਾ। ਆਪਾਂ ਨੂੰ ਨਜ਼ਰ ਜਿਹੜਾ ਉਹ ਆਉਂਦਾ ਹੀ ਜਿਹੜਾ ਉਹ ਰਹਿਣਾ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜਾ BLS ਨੇ ਅੱਜ ਲਾਰਜੈਸਟ ਡਾਊਨਵਰਡ ਰਿਵੀਜ਼ਨ ਰਿਕਾਰਡ ਦੇ ਵਿੱਚ ਜੋ ਪੇਸ਼ ਕੀਤੀ ਆ, ਉਹ ਕਹਿੰਦੇ ਵੀ ਟਰੰਪ ਹੁਣੀ ਬਿਲਕੁਲ ਰਾਈਟ ਸੀਗੇ। ਬਾਈਡਨ ਦੀ ਇਕੋਨਮੀ ਡਿਜ਼ਾਸਟਰ ਸੀ ਤੇ BLS ਬ੍ਰੋਕਨ ਹੈਗਾ ਆ। ਸੋ ਇਹ ਵੀ ਜਿਹੜਾ ਦੋਸ਼ ਆ ਸਾਰਾ ਟਰੰਪ ਹੁਣਾਂ ਨੇ ਉਹਨਾਂ ਦੇ ਸਿਰ ਜਿਹੜਾ ਉਹ ਮੜ ਦਿੱਤਾ ਆ ਪ੍ਰੈਜ਼ੀਡੈਂਟ ਬਾਈਡਨ ਦੇ ਹੁਣਾਂ ਦੇ ਜਿਹੜਾ ਉਹ ਤੇ। ਸੋ BLS ਦਾ ਜਿਹੜਾ ਡਾਟਾ ਆ ਫਾਈਨੈਂਸ਼ੀਅਲ ਮਾਰਕੀਟ, ਬਿਜ਼ਨਸ, ਪਾਲਿਸੀ ਮੇਕਰ ਤੇ ਫੈਮਲੀਜ਼ ਇਸ ਕਹਿੰਦੇ ਵੀ ਆંકੜਿਆਂ ਦੇ ਉੱਤੇ ਡਿਪੈਂਡੈਂਟ ਹੁੰਦੇ ਆ ਵੱਡੇ ਜਿਹੜੇ ਡਿਸੀਜਨਸ ਆ ਉਹਨਾਂ ਨੂੰ ਬਣਾਉਣ ਦੇ ਲਈ। ਸੋ ਉਹਨਾਂ ਨੇ ਕਿਹਾ ਵੀ ਇਸੇ ਲਈ ਸਾਨੂੰ ਨਵੀਂ ਲੀਡਰਸ਼ਿਪ ਦੀ ਜਿਹੜੀ ਉਹ ਜ਼ਰੂਰਤ ਆ, ਤਾਂ ਜੋ ਭਰੋਸਾ ਤੇ ਕੌਨਫੀਡੈਂਸ ਇਸ ਜਿਹੜੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਆ ਉਸ ਦੇ ਵਿੱਚ ਜਿਹੜਾ ਉਹ ਵਾਪਸ ਜਿਹੜਾ ਉਹ ਲਿਆਂਦਾ ਜਾ ਸਕੇ। ਸੋ ਮਾਰਚ 2024 ਦੇ ਵਿੱਚ ਹਰਜੋਤ ਸਿੰਘ ਜੀ ਇਨੀਸ਼ੀਅਲ ਜਿਹੜਾ ਟੋਟਲ ਆ ਉਹ 8,18,000 ਘੱਟ ਜੌਬਸ ਦਾ ਆਇਆ ਸੀ। ਸੋ ਲੇਟਰ ਬਾਅਦ ਦੇ ਵਿੱਚ ਇਸ ਨੂੰ 5,98,000 ਹੋਰ ਘਟਾ ਕੇ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਸ ਵਾਰ 9,11,000 ਜੌਬਸ ਜਿਹੜੀਆਂ ਉਹ ਘੱਟ ਪਿਛਲੇ 12 ਮਹੀਨਿਆਂ 'ਚ ਜਨਰੇਟ ਹੋਈਆਂ ਆ। 171 ਮਿਲੀਅਨ ਮੈਂਬਰਸ ਨੇ ਅਮਰੀਕਾ ਦੇ ਵਿੱਚ ਲੇਬਰ ਫੋਰਸ ਦੇ 350 ਮਿਲੀਅਨ ਦੀ ਪੋਪੂਲੇਸ਼ਨ ਦੇ ਵਿੱਚੋਂ। ਅਗਲੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਮੇਨ ਖਬਰ ਆ ਉਹ ਨੇਪਾਲ ਨੂੰ ਲੈ ਕੇ ਆ। ਨੇਪਾਲ ਦੀ ਜਿਹੜੀ ਪਾਰਲੀਮੈਂਟ ਆ, ਉੱਥੇ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਅੱਗ ਲਾ ਦਿੱਤੀ ਹੈਗੀ ਆ। ਉੱਥੇ ਦੇ ਪ੍ਰਾਈਮ ਮਿਨਿਸਟਰ, ਫਾਈਨੈਂਸ ਮਿਨਿਸਟਰ, ਕਈ ਸਾਰੇ ਮਿਨਿਸਟਰ ਰਿਜ਼ਾਈਨ ਵੀ ਕਰ ਗਏ ਆ। ਪ੍ਰਾਈਮ ਮਿਨਿਸਟਰ ਨੂੰ ਲੁਕਾਉਣਾ ਪਿਆ ਕਿਉਂਕਿ ਲੋਕਾਂ ਨੇ ਜਿਹੜੇ ਕਈ ਮਿਨਿਸਟਰ ਆ ਉਹਨਾਂ ਨੂੰ ਕੁੱਟਿਆ ਵੀ ਬਹੁਤ ਆ। ਬਹੁਤ ਸਾਰਾ ਜਿਹੜਾ ਆ ਕਰਪਸ਼ਨ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਚੱਲ ਰਹੇ, ਐਂਟੀ ਕਰਪਸ਼ਨ ਪ੍ਰੋਟੈਸਟ ਚੱਲ ਰਹੇ ਹੈਗੇ ਆ। ਲੋਕ ਅੱਗਾਂ ਲਾ ਰਹੇ ਹੈਗੇ ਆ, ਡਾਂਸ ਕਰ ਰਹੇ ਆ, ਸਮਾਨ ਚੋਰੀ ਕਰ ਰਹੇ ਹੈਗੇ ਆ, ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ ਬਾਕੀ ਮੁਲਕਾਂ 'ਚ ਵੀ ਕਿੱਦਾਂ ਹੋਇਆ ਸੀ। ਬੰਗਲਾਦੇਸ਼ 'ਚ ਵੀ ਇਹ ਹੋ ਹਟਿਆ ਆ, ਸ਼੍ਰੀਲੰਕਾ 'ਚ, ਮਿਡਲ ਈਸਟ ਦੇ ਕਈ ਮੁਲਕਾਂ 'ਚ ਹੋ ਹਟਿਆ ਹੈਗਾ। ਪ੍ਰਾਈਮ ਮਿਨਿਸਟਰ KP ਸ਼ਰਮਾ ਓਲੀ ਉਹ ਜਿਹੜੇ ਉੱਥੇ ਦੇ ਆ ਉਹ ਰਿਜ਼ਾਈਨ ਕਰ ਗਏ ਹੈਗੇ ਆ। 19 ਲੋਕਾਂ ਦੀ ਹੁਣ ਤੱਕ ਜਿਹੜੀ ਮੌਤ ਹੋ ਚੁੱਕੀ ਆ। ਬਹੁਤ ਸਾਰੇ ਜਿਹੜੇ ਕੈਦੀ ਆ, ਕਹਿੰਦੇ ਹੰਡਰਡਸ ਆਫ ਇਨਮੇਟਸ ਉਹ ਨੇਪਾਲ ਦੀਆਂ ਜੇਲ੍ਹਾਂ 'ਚੋਂ ਭੱਜ ਗਏ ਹੈਗੇ ਆ। 773 ਇਨਮੇਟ ਇੱਕ ਕਾਸਕੀ ਡਿਸਟ੍ਰਿਕਟ ਪੁਲਿਸ ਸਟੇਸ਼ਨ ਆ ਉੱਥੋਂ ਭੱਜ ਗਏ ਆ। ਨੇਪਾਲ ਦਾ ਜਿਹੜਾ ਆਰਮੀ ਚੀਫ ਆ ਉਹਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਕਿਹਾ ਆ ਵੀ ਗੱਲਬਾਤ ਕਰੋ ਤਾਂ ਕਿ ਜਿਹੜੀ ਆ ਉੱਥੇ ਸ਼ਾਂਤੀ ਲਿਆਈ ਜਾਵੇ। ਕਹਿੰਦੇ ਵੀ 16 ਕੁ ਵਾਰ ਉੱਥੇ ਦੀ ਸਰਕਾਰ ਡਿੱਗ ਚੁੱਕੀ ਹੈਗੀ ਨੇਪਾਲ ਦੀ। ਬਹੁਤ ਸਾਰੇ ਜਿਹੜੇ ਮਿਲਟਰੀ ਦੇ ਹੈਲੀਕਾਪਟਰਸ ਆ ਉਹ ਸਰਕਲ ਕਰ ਰਹੇ ਹੈਗੇ ਆ ਆਲੇ ਦੁਆਲੇ। ਇੱਕ ਬ੍ਰਿਟਿਸ਼ ਟੂਰਿਸਟ, ਹੋਰ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਜਿਹੜੇ ਟੂਰਿਸਟ ਆ ਉੱਥੇ ਫਸੇ ਹੋਏ ਹੈਗੇ ਆ। ਉਹ ਡਰੇ ਹੋਏ ਵੀ ਹੈਗੇ ਆ ਵੀ ਕੀ ਕੀਤਾ ਜਾਵੇ, ਤੇ ਕੌਣ ਕੰਟਰੋਲ ਕਰ ਰਿਹਾ, ਕਿਹੜਾ ਪ੍ਰੋਟੈਸਟ ਕਰ ਰਿਹਾ ਹੈਗਾ। ਸੋ ਪਤਾ ਨਹੀਂ ਚੱਲ ਰਿਹਾ। ਜਨਰੇਸ਼ਨ Z ਕਰਕੇ ਜਿਹੜੇ 1995 ਤੋਂ ਬਾਅਦ ਦੇ ਬੋਰਨ ਹੈਗੇ ਆ, ਹੁਣ ਦੇਖ ਲਓ ਜਿਹੜੇ 30 ਸਾਲਾਂ ਤੋਂ ਘੱਟ ਵਾਲੇ ਆ ਉਹੀ ਜ਼ਿਆਦਾ ਇਹਦੇ ਵਿੱਚ ਇਨਵੋਲਵ ਹੈਗੇ ਸਾਰੇ ਪ੍ਰੋਟੈਸਟ ਦੇ ਵਿੱਚ।
ਜਿਹੜੀ ਮੌਤਾਂ ਦੀ ਗਿਣਤੀ ਆ 22 ਤੱਕ ਜਿਹੜੀ ਪਹੁੰਚ ਗਈ ਹੈਗੀ ਆ। ਬਹੁਤ ਸਾਰੇ ਬਿਲਡਿੰਗਸ ਚੋਂ ਜਿਹੜਾ ਧੂੰਆਂ ਆ ਉਹ ਨਜ਼ਰ ਆ ਰਿਹਾ ਹੈਗਾ। ਕਈ ਸਾਰੀਆਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਦੀਆਂ ਉਹ ਸਾੜ ਦਿੱਤੀਆਂ ਗਈਆਂ ਹੈਗੀਆਂ। ਪਾਰਲੀਮੈਂਟ ਬਿਲਡਿੰਗ ਤਾਂ ਪੂਰੀ ਜਿਹੜੀ ਆ ਉਹ ਸੜ ਰਹੀ ਹੈਗੀ ਆ। ਕਠਮੰਡੂ ਦੇ ਵਿੱਚ ਵੱਖ-ਵੱਖ ਲੋਕੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ। ਸੋ ਕਿਸ ਤਰ੍ਹਾਂ ਇਹ ਕੰਟਰੋਲ ਹੋਊਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਪਰ ਇਸ ਵੇਲੇ ਜਿਹੜਾ ਨੇਪਾਲ ਆ ਪੂਰੀ ਤਰ੍ਹਾਂ ਉੱਥੇ ਜਿਹੜਾ ਪ੍ਰੋਟੈਸਟਰਸ ਨੇ ਆਪਣੇ ਕਬਜ਼ੇ ਦੇ ਅੰਡਰ ਲਿਆ ਹੋਇਆ ਹੈ। ਜੀ ਬਿਲਕੁਲ, ਲੀਡਰ ਭਜਾ ਕੁੱਟੇ ਜਾ ਰਹੇ ਆ, ਅੱਗਾਂ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਸੋਸ਼ਲ ਮੀਡੀਆ ਦੀਆਂ ਐਪਸ ਬੰਦ ਕੀਤੀਆਂ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਕਰਪਸ਼ਨ ਨੂੰ ਲੈ ਕੇ, ਕਿਉਂਕਿ ਉਸ ਦੇ ਉੱਤੇ ਚੱਲ ਰਿਹਾ ਸੀ, ਫਿਰ ਐਪਸ ਬੰਦ ਕਰਤੀਆਂ। ਤੇ ਜਿਹੜਾ ਜੈਨ ਜ਼ੀ ਜਿਸ ਨੂੰ ਆਖਦੇ ਆ, ਜਿੱਦਾਂ ਤੁਸੀਂ ਦੱਸਿਆ ਆ ਵੀ 95 ਤੋਂ ਬਾਅਦ ਜਿਹੜੇ ਬੋਰਨ ਵਾਲੇ, ਉਹ ਫਿਰ ਸੜਕਾਂ ਦੇ ਉੱਤੇ ਜਿਹੜੇ ਉਹ ਆ ਗਏ। ਅੱਜ ਕੱਲ੍ਹ ਕਿੱਥੇ ਸਰਦਾ ਆ, ਕਹਿੰਦੇ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਬਗੈਰ 26 ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਆ ਹਰਜੋਤ ਸਿੰਘ ਜੀ ਉਹਨਾਂ ਨੇ ਬੰਦ ਕੀਤੇ, ਜਿਨ੍ਹਾਂ 'ਚ WhatsApp, ਇੰਸਟਾਗ੍ਰਾਮ, ਫੇਸਬੁੱਕ ਵੀ ਜਿਹੜਾ ਉਹ ਸ਼ਾਮਲ ਆ। ਬਹਾਨਾ ਇਹ ਆ, ਨੇਪਾਲ ਵਾਲੇ ਕਹਿ ਰਹੇ ਵੀ ਇਹਨਾਂ ਨੂੰ ਰਜਿਸਟਰ ਕਰਨ ਨੂੰ ਆਖਿਆ ਗਿਆ ਸੀ, ਇਹਨਾਂ ਨੇ ਡੈਡਲਾਈਨ ਦੇ ਵਿੱਚ ਰਜਿਸਟਰ ਨਹੀਂ ਕੀਤਾ, ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਆ। ਕ੍ਰਿਟਿਕਸ ਕਹਿੰਦੇ ਆ ਵੀ ਸਰਕਾਰ ਜਿਹੜੇ ਐਂਟੀ ਕਰਪਸ਼ਨ ਕੈਂਪੇਨ ਚੱਲ ਰਿਹਾ ਸੀਗਾ, ਉਸ ਨੂੰ ਮਧੋਲਣ ਦੇ ਲਈ ਇਹਨਾਂ ਨੇ ਇਹ ਜਿਹੜੇ ਐਪਸ ਆ, ਜਾਂ ਕਹਿ ਲਓ ਵੀ ਇਹ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਦੀ ਬੰਦ ਜਿਹੜਾ ਉਹ ਕੀਤੇ। ਇਹ ਜਿਹੜਾ ਪ੍ਰੋਟੈਸਟ ਆ ਦੁਨੀਆ ਦੇ ਵਿੱਚ ਇਦਾਂ ਦੇ ਘੱਟ ਕਹਿ ਲਓ ਵੀ ਇਸ ਉਮਰ ਦੇ ਲੋਕਾਂ ਦੇ ਦੁਆਰਾ ਖਾਸ ਕਰਕੇ ਜਿਹੜਾ ਉਹ ਦੇਖੇ ਗਏ ਆ। ਸੋ ਜੈਨ ਜ਼ੀ ਜਿਸ ਨੂੰ ਬਹੁਤ ਸਾਰੇ ਲੋਕ ਨਿਠੱਲੇ ਨਿਕੰਮੇ ਵੀ ਤੌਰ ਦੇ ਉੱਤੇ ਜਿਹੜੇ ਉਹ ਕਈ ਆਖ ਦਿੰਦੇ ਆ, ਪਰ ਨੇਪਾਲ ਦੇ ਵਿੱਚ ਜੋ ਹੁਣ ਉਹਨਾਂ ਨੇ ਕਰ ਦਿੱਤਾ ਆ, ਇਹ ਇੱਕ ਹੁਣ ਮੇਜਰ ਸਟੱਡੀ ਦਾ ਕਾਰਨ ਜਿਹੜਾ ਉਹ ਬਣੂਗਾ। ਕਾਲਜ, ਯੂਨੀਵਰਸਿਟੀਆਂ ਨੇਪਾਲ ਦੇ ਵੱਡੇ ਸ਼ਹਿਰਾਂ, ਚਾਹੇ ਉਹ ਕਾਠਮੰਡੂ ਆ, ਪੁਖਾਰਾ ਆ, ਇਤਹਾਰੀ ਆ, ਉੱਥੋਂ ਜਿਹੜੇ ਸਟੂਡੈਂਟਸ ਆ ਉਹ ਇਹਨਾਂ ਪ੍ਰੋਟੈਸਟ ਦੇ ਵਿੱਚ ਜੁਆਇਨ ਕਰ ਰਹੇ ਆ ਤੇ ਸੱਦਾ ਦੇ ਰਹੇ ਆ ਵੀ ਸਾਡੇ ਨਾਲ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਉਹ ਜੁਆਇਨ ਕਰੋ। ਮੰਗਾਂ ਇਹਨਾਂ ਦੀਆਂ ਦੋ ਵੱਡੀਆਂ ਨੇ ਵੀ ਜਿਹੜਾ ਸਰਕਾਰ ਆ ਸੋਸ਼ਲ ਮੀਡੀਆ ਦੇ ਉੱਤੇ ਬੈਨ ਆ ਉਸ ਨੂੰ ਲਿਫਟ ਕਰੇ, ਤੇ ਜਿਹੜੀਆਂ ਕਰਪਟ ਪ੍ਰੈਕਟਿਸਿਸ ਜਿਸ ਨੂੰ ਆਖਿਆ ਜਾਂਦਾ ਆ ਵੀ ਉਸ ਨੂੰ ਇਹ ਪੂਰੀ ਤਰ੍ਹਾਂ ਜਿਹੜਾ ਉਹ ਸਮਾਪਤ ਕਰਨ। ਸੋ ਸਰਕਾਰ ਡਿੱਗ ਗਈ, ਪ੍ਰਧਾਨ ਮੰਤਰੀ ਜਿਹੜੇ ਉਹ ਡਿੱਗੇ, ਜਿਹੜੇ ਲੀਡਰਾਂ ਨੂੰ ਕੁੱਟ ਜਿਹੜੀ ਉਹ ਪੈ ਹਟੀ ਆ। ਸੋ ਭਾਈ ਇਹ ਸੋਸ਼ਲ ਮੀਡੀਆ ਜੇ ਬੰਦ ਕਰਦੇ ਆ ਤਾਂ ਅੱਜ ਕੱਲ੍ਹ ਇਹ ਹਾਲਾਤ ਤੱਕ ਜਿਹੜੀ ਸਿਚੁਏਸ਼ਨ ਆ ਉਹ ਪਹੁੰਚ ਚੁੱਕੀ ਆ। ਕੈਪੀਟਲ ਸਿਟੀ ਨੂੰ ਤੇ ਪਾਰਲੀਮੈਂਟ ਤੱਕ ਨੂੰ ਵੀ ਟਾਰਗੇਟ ਜਿਹੜਾ ਆ ਉਹ ਕਰ ਚੁੱਕੇ ਆ। ਸੋ ਮੰਗਲਵਾਰ ਦੀ ਵੀ ਰਿਪੋਰਟਿੰਗ ਦੇ ਮੁਤਾਬਕ ਹਰਜੋਤ ਸਿੰਘ ਜੀ 3 ਜਣਿਆਂ ਦੀ ਉੱਥੇ ਫੇਰ ਮੌਤ ਹੋਈ ਆ, ਤੇ 22 ਜਣੇ ਹੁਣ ਤੱਕ ਇੱਥੇ ਜਿਹੜੇ ਉਹ ਮੌਤ ਉਹਨਾਂ ਦੀ ਹੋ ਚੁੱਕੀ ਆ। ਨੇਪਾਲ ਦੀ ਪੁਲਿਸ ਨੇ ਇਹਨਾਂ ਪ੍ਰੋਟੈਸਟ ਦੇ ਉੱਤੇ ਇੱਕ ਵਾਰੀ ਗੋਲੀ ਵੀ ਜਿਹੜੀ ਉਹ ਚਲਾ ਦਿੱਤੀ ਸੀ, ਜਿਸ ਕਰਕੇ ਇਹ ਮੌਤਾਂ ਜਿਹੜੀਆਂ ਹੋਈਆਂ ਸੀਗੀਆਂ। ਹੁਣ ਨੇਪਾਲ ਦੀ ਜਿਹੜੀ ਆਰਮੀ ਆ ਉਹ ਮੰਗ ਕਰ ਰਹੀ ਆ ਵੀ ਭਾਈ ਥੋੜੀ ਜਿਹੜੀ ਸ਼ਾਂਤੀ ਆ ਤੇ ਸਿਚੁਏਸ਼ਨ ਨੂੰ ਕੰਟਰੋਲ ਕਰੋ, ਇਹ ਕੰਮ ਜਿਹੜਾ ਉਹ ਜ਼ਿਆਦਾ ਖਰਾਬ ਹੋ ਰਿਹਾ ਆ। ਆਪਣਾ ਇਹ ਨੇਪਾਲ ਦਾ ਜਿਹੜਾ ਗੁਆਂਢੀ ਮੁਲਕ ਇੰਡੀਆ ਆ, ਇੱਕ ਪਾਸੇ ਜਿਹੜਾ ਉਹ ਚਾਈਨਾ ਆ, ਤੇ ਇਹ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਆ, ਜਦੋਂ ਖਾਸ ਕਰਕੇ ਆਪਾਂ ਕਹਿ ਸਕਦੇ ਆ ਵੀ ਜਿਹੜਾ ਇੰਡੀਆ ਦੇ ਨਾਲ ਨੇਪਾਲ ਦੇ ਰਿਸ਼ਤੇ ਜਿਹੜੇ ਆ ਉਹ ਥੋੜੇ ਵਿਗੜੇ ਹੈਗੇ ਆ। ਸੋ ਇਹ ਇਸ ਦੇ ਵਿੱਚ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਵੀ ਅਨਰੈਸਟ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਇੰਨਾ ਜ਼ਿਆਦਾ ਵਧਿਆ ਆ। ਇਹ ਇਸ ਟਾਈਮ ਜਿਹੜੇ ਵਿਚਾਰਨਾਲੀ ਤੇ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਜ਼ਰੂਰ ਬਣਿਆ। ਸੋ ਤੁਸੀਂ ਤਸਵੀਰਾਂ ਜਿਹੜੀਆਂ ਸਾਈਡ ਤੇ ਨਾਲ ਦੇਖ ਸਕਦੇ ਆ ਵੀ ਕਿੱਦਾਂ ਜਿਹੜੇ ਪ੍ਰੋਟੈਸਟਰ ਆ ਪਾਰਲੀਮੈਂਟ ਦੀ ਬਿਲਡਿੰਗ ਦੇ ਬਾਹਰ ਤੇ ਪਾਰਲੀਮੈਂਟ ਦੀ ਬਿਲਡਿੰਗ ਦੇ ਅੰਦਰ ਉਸ ਨੂੰ ਵੀ ਜਿਹੜੀਆਂ ਉਹਨਾਂ ਨੇ ਅੱਗਾਂ ਜਿਹੜੀਆਂ ਉਹ ਲਾ ਦਿੱਤੀਆਂ ਹੈਗੀਆਂ। ਅਗਲੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਖਬਰ ਹੈਗੀ ਆ ਉਹ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਵਾਲਿਆਂ ਨੇ ਹਮਾਸ ਦੇ ਲੀਡਰਸ ਨੂੰ, ਜੋ ਕਿ ਕਤਰ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਨੂੰ ਟਾਰਗੇਟ ਕੀਤਾ ਹੈਗਾ ਆ। ਇੱਕ ਪਾਸੇ ਸੀਜ਼ ਫਾਇਰ ਦੀ ਗੱਲਬਾਤ ਚੱਲ ਰਹੀ ਸੀਗੀ, ਦੂਜੇ ਪਾਸੇ ਹੁਣ ਇਹ ਟਾਰਗੇਟ ਹੋਇਆ, ਤੇ ਨਾਲ ਦੀ ਨਾਲ ਗਾਜ਼ਾ ਦੇ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਵੀ ਇਹ ਸਾਰਾ ਜਿਹੜਾ ਏਰੀਆ ਆ ਤੁਸੀਂ ਛੱਡ ਕੇ ਚਲੇ ਜਾਓ। ਸੋ ਕਤਰ ਜਿਹੜਾ ਮੁਲਕ ਆ ਤੁਹਾਨੂੰ ਪਤਾ ਹੀ ਆ ਵੀ ਬਹੁਤ એનર્ਜੀ ਰਿਚ US ਦਾ ਐਲਾਈ ਮੁਲਕ ਹੈਗਾ, ਤੇ ਉੱਥੇ ਅਮਰੀਕਾ ਦੇ ਵੀ ਹਜ਼ਾਰਾਂ ਦੇ ਕਰੀਬ ਫੌਜੀ ਜਿਹੜੇ ਆ ਟਰੂਪਸ ਉੱਥੇ ਰਹਿੰਦੇ ਹੈਗੇ ਆ। ਇਜ਼ਰਾਈਲ ਤੇ ਹਮਾਸ ਦੇ ਵਿੱਚ ਕੀ ਮੀਡੀਏਟਰ ਸੀਗਾ ਗੱਲਬਾਤ ਨੂੰ ਕਰਾਉਣ ਦੇ ਲਈ, ਤੇ ਹੁਣ ਕਤਰ ਤੋਂ ਇਹ ਖਬਰ ਆ ਰਹੀ ਆ ਵੀ ਉਹ ਕਾਫੀ ਅਪਸੈਟ ਹੈ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਲਾਜ਼ ਨੂੰ ਤੋੜ ਕੇ ਇੱਥੇ ਅਟੈਕ ਕੀਤਾ ਹੈਗਾ। ਪਰ ਇਹ ਪਹਿਲੀ ਵਾਰੀ ਹੋਇਆ, ਪਹਿਲੀ ਵਾਰੀ ਕਦੇ ਵੀ ਜਿੱਦਾਂ
ਇਜ਼ਰਾਈਲ ਵਾਲਿਆਂ ਨੇ ਕਤਰ ਦੇ ਵਿੱਚ ਨਹੀਂ ਅਟੈਕ ਕੀਤਾ ਸੀ ਹਮਾਸ ਵਾਲਿਆਂ ਦੇ ਉੱਤੇ। ਹੁਣ ਜਿਹੜੇ ਕਹਿੰਦੇ ਜਿਹੜੀ ਸੀਜ਼ ਫਾਇਰ ਦੀ ਗੱਲਬਾਤ ਚੱਲ ਰਹੀ ਸੀ ਉਹ ਇੱਕ ਵਾਰੀ ਫੇਰ ਉਹਦੇ ਉੱਤੇ ਜਿਹੜਾ ਡਾਊਟ ਹੋ ਗਿਆ ਹੈਗਾ। ਇੰਟਰਨੈਸ਼ਨਲੀ ਲੋਕ ਕਾਫੀ ਅਪਸੈਟ ਹੈਗੇ ਆ। UAE ਦੇ ਜਿਹੜੇ ਅਬਦੁੱਲਾ ਬਿਨ ਨਾਇਨ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਕਤਰ ਦੇ ਨਾਲ ਇਹ ਟੋਟਲੀ ਜਿਹੜਾ ਇਜ਼ਰਾਈਲ ਵੱਲੋਂ ਗਲਤ ਕੀਤਾ ਗਿਆ। ਕੱਲਾ ਇਹੀ ਨਹੀਂ, ਹਰਜੋਤ ਸਿੰਘ ਇਜ਼ਰਾਈਲ ਨੇ ਕਿਹਾ ਵੀ ਇਹ ਹੁਣ ਜਿਹੜੇ ਮਿਡਲ ਈਸਟ ਨੂੰ ਇੱਕ ਸੰਦੇਸ਼ ਆ ਤੁਹਾਡੇ ਸਾਰਿਆਂ ਨੂੰ। ਕੱਲ ਜਿਹੜਾ ਜੈਰੂਸਲਮ ਦੇ ਵਿੱਚ ਬੱਸ ਵਾਲਾ ਹਮਲਾ ਹੋਇਆ ਸੀ, ਗੋਲੀकांड ਹੋਇਆ ਸੀ, ਨੇਤਨਯਾਹੂ ਨੂੰ ਕਿਹਾ ਵੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਵੀ ਜਿਹੜਾ ਦੋਹਾ ਕਤਰ ਆ ਉਸ ਦੇ ਵਿੱਚ ਜਿਹੜੀ ਹਮਾਸ ਦੀ ਲੀਡਰਸ਼ਿਪ ਆ ਉਹਨਾਂ ਉੱਤੇ ਹਮਲਾ ਕੀਤਾ ਜਾਵੇ। ਸੋ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਇਸ ਹਮਲੇ ਦੇ ਵਿੱਚ ਹਮਾਸ ਦੇ ਜਿਹੜੀ ਲੀਡਰਸ਼ਿਪ ਦੇ ਕਈ ਲੋਕ ਆ ਉਹ ਮਾਰੇ ਗਏ ਹੈਗੇ ਆ। ਸੋ ਇਹ ਰਿਸ਼ਤੇ ਜਿਹੜੇ ਵਿਗੜਨਗੇ, ਜਿਹੜੀ ਸੀਜ਼ ਫਾਇਰ ਦੀ ਚਰਚਾ ਚੱਲ ਰਹੀ ਆ, ਹੋ ਸਕਦਾ ਵੀ ਉਹ ਦੂਜੇ ਪਾਸੇ ਨੂੰ ਜਾਵੇ। ਕਤਰ ਉਹੀ ਮੁਲਕ ਆ ਜਿੱਥੋਂ ਹੁਣੇ ਟਰੰਪ ਹੁਣੀ ਇੱਕ ਜਹਾਜ਼ ਜਿਹੜਾ ਉਹ ਗਿਫਟ ਦੇ ਵਿੱਚ ਲੈ ਕੇ ਜਿਹੜਾ ਉਹ ਆਏ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਗੱਲ ਆ ਉਹ ਵੱਧਦੀ ਆ। US ਨੇ, ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਇਜ਼ਰਾਈਲ ਨੇ ਸਾਨੂੰ ਦੱਸ ਦਿੱਤਾ ਸੀਗਾ ਵੀ ਅਸੀਂ ਜਿਹੜਾ ਆ ਉਹ ਉਹਨਾਂ ਦਾ ਪਲਾਨ ਹੈਗਾ ਇਸ ਤਰੀਕੇ ਦਾ ਹਮਲਾ ਕਰਨ ਦੇ ਲਈ। ਸੋ ਜਿੱਦਾਂ ਦੱਸਿਆ ਤੁਸੀਂ ਵੀ ਕਤਰ ਤੇ ਹੋਰ ਉਹਨਾਂ ਦੇ ਗਵਾਂਢੀਆਂ ਨੇ ਇਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਉਧਰ ਜਿਨ੍ਹਾਂ ਦੀ ਆਪਣੀ ਪਾਰਲੀਮੈਂਟ ਦੇ ਵਿੱਚ ਕੌਨਫੀਡੈਂਸ ਵੋਟ ਹਾਰ ਚੁੱਕੇ ਆ, ਮੈਕਰੋਂ ਹੁਣਾਂ ਦੀ ਪਾਰਟੀ ਵਾਲੇ, ਖੁਦ ਜਿਹੜੇ ਮੈਕਰੋਂ ਪ੍ਰੈਜ਼ੀਡੈਂਟ ਫਰਾਂਸ ਦੇ, ਉਹਨਾਂ ਨੇ ਵੀ ਇਸ ਹਮਲੇ ਨੂੰ ਕਿਹਾ ਵੀ ਅਨਅਸੈਪਟੇਬਲ, ਨਾ ਸਹਿਣਯੋਗ ਜਿਹੜਾ ਇਹ ਹਮਲਾ ਆ। ਪਰ ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਬਹੁਤੀ ਇਹ ਲਿਪ ਸਰਵਿਸ ਹੀ ਹੁੰਦੀ ਆ, ਵੀ ਬੋਲ ਦੇਣਾ ਹੁੰਦਾ ਹੈ, ਕਰਨਾ ਕਰਾਉਣਾ ਉਹਨਾਂ ਨੇ ਜਿਹੜਾ ਉਹ ਕੁਛ ਨਹੀਂ ਆ। ਇਹ ਉਹੀ ਮੁਲਕ ਨੇ ਜਿਹੜੇ ਕਹਿੰਦੇ ਸੀਗੇ ਵੀ ਫਲਸਤੀਨ ਨੂੰ ਅਸੀਂ ਇੱਕ ਵੱਖਰੇ ਸਟੇਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇਣ ਲੱਗੇ ਆ। ਮੈਨੂੰ ਲੱਗਦਾ ਉਹ ਵੀ ਗੱਲ ਵਿੱਚ ਵਿਚਾਲੇ ਜੇ ਹੀ ਕਿਤੇ ਨਾ ਕਿਤੇ ਰਹਿ ਗਈ ਹੈਗੀ ਆ, ਉਹ ਵੀ ਕਿਸੇ ਤਣ ਪੱਤਣ ਨਹੀਂ ਲੱਗੀ ਆ। ਸੋ ਪਰ ਇਜ਼ਰਾਈਲ ਦੇ ਦੁਆਰਾ ਕਤਰ ਦੇ ਵਿੱਚ ਜਿਹੜਾ ਹਮਲਾ ਆ, ਮਿਡਲ ਈਸਟ ਦੇ ਵਿੱਚ ਅਨਰੈਸਟ ਨੂੰ ਹੋਰ ਜ਼ਿਆਦਾ ਕਹਿ ਸਕਦੇ ਹਾਂ ਵੀ ਉਸ ਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਉੱਥੇ ਬਣ ਸਕਦੀ ਆ। ਪਰ ਇਜ਼ਰਾਈਲ ਵਿਦਆਊਟ ਕੋਈ ਵੀ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਉੱਤੇ ਕੋਈ ਹਮਲਾ ਹੋਊਗਾ ਨਹੀਂ ਹੋਊਗਾ, ਜਾਂ ਉਹਨਾਂ ਦੇ ਉੱਤੇ ਕੋਈ ਅਸਰ ਹੋਊਗਾ ਨਹੀਂ ਹੋਊਗਾ, ਉਸ ਤੋਂ ਬਗੈਰ ਵਿਦਆਊਟ ਇੰਪਿਊਨਿਟੀ ਜਿਹੜਾ ਉਹ ਇਸ ਟਾਈਮ ਜਿੱਥੇ ਉਹਨਾਂ ਦਾ ਮਨ ਕਰਦਾ ਆ ਉਹ ਹਮਲੇ ਜਿਹੜੇ ਇਸ ਟਾਈਮ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਇਜ਼ਰਾਈਲ ਨੇ ਹਮਾਸ ਦੀ ਲੀਡਰਸ਼ਿਪ ਜਿਹੜੀ ਆ ਉਹ ਉੱਤੇ ਹਮਲਾ ਕੀਤਾ ਆ। ਅਲ ਜਜ਼ੀਰਾ ਰਿਪੋਰਟ ਕਰ ਰਿਹਾ, ਕਹਿੰਦੇ ਵੀ ਹਮਾਸ ਦੀ ਲੀਡਰਸ਼ਿਪ ਬਚ ਗਈ ਆ ਇਸ ਹਮਲੇ ਦੇ ਜਿਹੜੇ ਉਹ ਵਿੱਚ। ਸੋ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀਗਾ ਕਤਰ ਦੇ ਵਿੱਚ। ਹਰਜੋਤ ਸਿੰਘ ਜੀ, ਇਹ ਵੀ ਯਾਦ ਦਿਵਾਉਂਦੇ ਜਾਈਏ ਵੀ ਇਜ਼ਰਾਈਲ ਨੇ ਕੁਛ ਮਹੀਨੇ ਪਹਿਲਾਂ ਤਹਿਰਾਨ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹਨਾਂ ਨੂੰ ਉੱਥੇ ਜਾ ਕੇ ਵੀ ਈਰਾਨ ਦੇ ਵਿੱਚ ਵੀ ਜਿਹੜਾ ਅਸੈਸੀਨੇਟ ਕਰ ਦਿੱਤਾ ਸੀ, ਉਹਨਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਇਜ਼ਰਾਈਲ ਦੀ ਜਿਹੜੀ ਕੈਪਟਿਵ ਮਦਰ ਆ ਉਹ ਕਹਿ ਰਹੀ ਵੀ ਨੇਤਨਯਾਹੂ ਨੇ ਮੇਰੇ ਮੁੰਡੇ ਨੂੰ ਵੀ ਸ਼ਾਇਦ ਅਸੈਸੀਨੇਟ ਕਰ ਦਿੱਤਾ ਹੋਵੇ। ਇਨਾਵ ਜ਼ੈਂਗੁਆਂਕਰ ਜਿਹੜੀ ਆ ਮਤਾਨ ਦੀ ਜਿਹੜੀ ਮਾਂ ਆ, ਉਸਨੇ ਜਿਸ ਨੂੰ ਗਾਜ਼ਾ ਦੇ ਵਿੱਚ ਇਸ ਟਾਈਮ ਕਹਿੰਦੇ ਵੀ ਬੰਦਕ ਬਣਾ ਕੇ ਰੱਖਿਆ ਆ, ਤੇ ਕਹਿੰਦੇ ਵੀ ਕੰਬ ਰਹੀ ਆ ਉਹ ਇਸ ਟਾਈਮ ਡਰ ਦੇ ਨਾਲ। ਖਲੀਲ ਅਲ ਹਾਇਆ ਇਹ ਹਮਾਸ ਦਾ ਲੀਡਰ ਸੀ ਹਰਜੋਤ ਸਿੰਘ ਜੀ, ਜਿਸ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ। ਹਮਾਸ ਦੇ ਅਧਿਕਾਰੀਆਂ ਨੇ ਕਿਹਾ ਵੀ ਉਹ ਬਚ ਗਿਆ, ਪਰ ਉਹਦਾ ਮੁੰਡਾ ਤੇ ਉਹਦਾ ਜਿਹੜਾ ਇੱਕ ਸਾਥੀ ਆ ਉਸ ਦੀ ਇਸ ਹਮਲੇ ਵਿੱਚ ਜ਼ਰੂਰ ਮੌਤ ਹੋ ਚੁੱਕੀ ਆ। ਸੋ ਗਾਜ਼ਾ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲੇ ਲਗਾਤਾਰ ਜਾਰੀ ਆ। ਉਹਨਾਂ ਹਮਲਿਆਂ ਦੇ ਵਿੱਚ ਤਾਜ਼ਾ ਜਾਣਕਾਰੀ ਮੁਤਾਬਕ 39 ਜਾਣਿਆਂ ਦੀਆਂ ਮੌਤਾਂ ਉੱਥੇ ਵੀ ਹੋ ਚੁੱਕੀਆਂ ਹੈਗੀਆਂ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰਾਂ ਆ, ਇਸੇ ਤਰ੍ਹਾਂ ਜੁੜੇ ਰਹੋ ਤੇ ਆਪਾਂ ਤੁਹਾਨੂੰ ਉਹ ਸਾਰੀਆਂ ਸਾਂਝੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੁਝ ਖਬਰਾਂ ਹੁਣ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਆ ਕਾਫੀ ਇੰਪੋਰਟੈਂਟ ਆ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਸ਼ਿਕਾਗੋ ਦੇ ਵਿੱਚ ਆਲਰੇਡੀ ਜਿਹੜਾ ਆ ਆਈਸ ਵਾਲਿਆਂ ਨੇ ਆਪਣਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈਗਾ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਆਲਰੇਡੀ ਲੋਕਾਂ ਨੂੰ ਸ਼ਿਕਾਗੋ ਦੇ ਵਿੱਚ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਹੁਣਾਂ ਵੱਲੋਂ ਕ੍ਰਿਮੀਨਲ ਇਲੀਗਲ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਉੱਤੇ ਕ੍ਰੈਕਡਾਊਨ ਨੂੰ ਲੈ ਕੇ ਕਹਿੰਦੇ ਵੀ ਸ਼ਿਕਾਗੋ ਨੂੰ ਫੈਡਰਲ ਏਜੰਟਸ ਦੇ ਨਾਲ ਫਲੱਡ ਕਰ ਦਿੱਤਾ ਹੈਗਾ। ਇਹ ਖਬਰ ਆ ਰਹੀ ਹੈਗੀ ਆ। ਸ਼ਿਕਾਗੋ ਦੀ ਲੀਡਰਸ਼ਿਪ ਜਿਹੜੀ ਡਿਨਾਈਲ ਦੇ ਵਿੱਚ ਹੈਗੀ ਆ। ਮੇਅਰ ਨੇ ਇਹ ਕਲੇਮ ਕੀਤਾ ਸੀ ਵੀ ਨਹੀਂ ਜੀ, ਸਾਡੀ ਤਾਂ ਜਿਹੜੀ ਵਾਇਲੈਂਸ ਆ ਸ਼ਿਕਾਗੋ ਦੀ ਘਟ ਰਹੀ ਆ, ਸਾਡਾ ਫਾਲਟ ਨਹੀਂ ਹੈਗਾ। ਇਹ ਜਿਹੜੀਆਂ ਗੁਆਂਢੀ ਰੈੱਡ ਸਟੇਟਸ ਹੈਗੀਆਂ ਆ ਉਹ ਗਨਜ਼ ਇਲੀਨੋਇਸ ਸਟੇਟ ਨੂੰ ਭੇਜ ਰਹੀਆਂ, ਇਸ ਕਰਕੇ ਜਿਹੜਾ ਇੱਥੇ ਕ੍ਰਾਈਮ ਵਧਿਆ ਹੈਗਾ। ਦੂਜੇ ਪਾਸੇ ਪ੍ਰੋਟੈਸਟ ਵੀ ਬਹੁਤ ਹੋ ਰਿਹਾ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਸੀਂ ਮੁਕਾਬਲਾ ਕਰਾਂਗੇ। ਜਿਹੜੇ ਨੈਸ਼ਨਲ ਗਾਰਡਸ ਆ ਕਹਿੰਦੇ ਵੀ ਜਿਹੜੇ ਗੈਂਗ ਠੱਗਸ ਆ ਉਹ ਓਪਨਲੀ ਥ੍ਰੈਟ ਕਰ ਰਹੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨੈਸ਼ਨਲ ਗਾਰਡਸ ਨੂੰ ਵੀ ਅਸੀਂ ਆਪਣੀ ਨੇਬਰਹੁੱਡ ਦੇ ਵਿੱਚ ਬਣਨ ਨਹੀਂ ਦੇਵਾਂਗੇ। ਬਹੁਤ ਲੰਮੇ ਸਮੇਂ ਤੋਂ ਸ਼ਿਕਾਗੋ ਜਿਹੜਾ ਡੈਮੋਕ੍ਰੇਟਸ ਉਹਨੂੰ ਰਨ ਕਰ ਰਹੇ ਆ। ਇਹ 'ਚ ਕੋਈ ਸ਼ੱਕ ਨਹੀਂ। ਸ਼ਿਕਾਗੋ ਜਿਹੜਾ ਖਾਸ ਕਰਕੇ ਡਾਊਨਟਾਊਨ ਜਾਂ ਜਿਹੜਾ ਇਨਰ ਸ਼ਿਕਾਗੋ ਆ ਉੱਥੇ ਬਹੁਤ ਜ਼ਿਆਦਾ ਕ੍ਰਾਈਮ ਹੈਗਾ ਆ। ਤੇ ਉਹ ਮੇਰੇ ਖਿਆਲ ਨਾਲ ਬਹੁਤਾ ਜ਼ਿਆਦਾ ਤਾਂ ਇਲੀਗਲ ਇਮੀਗ੍ਰੈਂਟਸ ਵੱਲੋਂ ਨਹੀਂ ਹੈ, ਜਿਹੜੇ ਇੱਥੇ ਦੇ ਬੋਰਨ ਆ ਉਹਨਾਂ ਵੱਲੋਂ ਹੀ ਹੈਗਾ। ਪਰ ਹੁਣ ਉੱਥੇ ਅਰੈਸਟ ਕਰਨੇ ਆਲਰੇਡੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਸ਼ੁਰੂ ਕਰ ਦਿੱਤੇ ਹੈਗੇ ਆ। ਸਭ ਤੋਂ ਪਹਿਲਾਂ ਲਾਸ ਐਂਜਲਸ, ਫਿਰ ਵਾਸ਼ਿੰਗਟਨ ਡੀਸੀ ਤੇ ਹੁਣ ਜਿਹੜਾ ਆ ਸ਼ਿਕਾਗੋ, ਉੱਥੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਜਿਹੜਾ ਪੂਰਾ ਆਪਰੇਸ਼ਨ ਆ ਇਸ ਟਾਈਮ ਆਈਸ ਵੱਲੋਂ ਚੱਲ ਰਿਹਾ ਹੈਗਾ। ਕਹਿੰਦੇ ਵੀ ਅਮਰੀਕਾ ਫਸਟ, ਫੈਮਲੀਜ਼ ਬਿਫੋਰ ਕ੍ਰਿਮੀਨਲਸ, ਇਹ ਸਾਰਾ ਕੁਝ ਅਸੀਂ ਕਰਨ ਜਾ ਰਹੇ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਕੰਮ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ। ਤੱਤਾ ਜਿਹੜਾ ਉਹ ਕੀਤਾ ਆ ਸੁਪਰੀਮ ਕੋਰਟ ਦਾ ਕੱਲ ਹੁਕਮ ਐਲਏ ਦੇ ਵਿੱਚ ਜੋ ਆਇਆ ਸੀ ਐਲਏ ਦੀਆਂ ਰੇਡਾਂ ਨੂੰ ਲੈ ਕੇ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੰਮ ਭਖਣਾ ਹੀ ਹੈਗਾ ਆ। ਇਸ ਦੇ ਵਿੱਚ ਕੋਈ ਇਹਦੇ ਵਿੱਚ ਸ਼ੱਕ ਸੁਦੇ ਵਾਲੀ ਗੱਲ ਨਹੀਂ ਆ। ਉਧਰ ਡੀਸੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਕਿ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ ਉਸ ਨੂੰ ਹੁਣ ਡਿਪੋਰਟ ਕਹਿੰਦੇ ਵੀ ਉਹ ਕਰਨ ਲੱਗੇ ਆ। ਇਹ ਬੰਦਾ ਵੀਜ਼ੇ ਤੇ ਆਇਆ ਸੀ, ਓਵਰਸਟੇ ਜਿਹੜਾ ਉਹ ਕਰ ਗਿਆ ਤੇ ਹੁਣ ਜਿਹੜਾ ਸੀਬੀਪੀ ਜਿਹੜਾ ਉਹ ਕਹਿ ਰਹੇ ਆ ਵੀ ਇੰਡੀਅਨ ਇਲੀਗਲ ਏਲੀਅਨ ਜਿਹੜਾ ਆ ਉਸ ਨੂੰ ਹੁਣ ਵਾਪਸ ਘੱਲਿਆ ਜਿਹੜਾ ਉਹ ਜਾਊਗਾ। ਕਹਿੰਦਾ ਸ਼ਰਟ ਭਾਵੇਂ ਤੂੰ ਸੋਹਣੀ ਪਾਈ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੈਨੂੰ ਜਿਹੜਾ ਇੱਥੇ ਰਹਿਣ ਦੀ ਇਜਾਜ਼ਤ ਜਿਹੜੀ ਉਹ ਹੈਗੀ ਆ। ਸੋ ਉਹਨੂੰ ਬਾਰ-ਬਾਰ ਇਲੀਗਲ ਏਲੀਅਨ ਜਿਹੜਾ ਉਹ ਡਿਸਕ੍ਰਾਈਬ ਕੀਤਾ ਗਿਆ ਯੂਐਸ ਦੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਵੱਲੋਂ, ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਟਾਈਮ ਉਹਨਾਂ ਦੀ ਇੱਕ ਇਮੀਗ੍ਰੇਸ਼ਨ ਮੁਹਿੰਮ ਤੇ ਜਿਹੜੇ ਕ੍ਰਾਈਮ ਨੂੰ ਚੱਕਣ ਵਾਲੀ ਜਿਹੜੀ ਆ ਉਹ ਦੇਖੀ ਜਾ ਰਹੀ ਆ। ਉਸ ਨੂੰ ਵੀ ਉਹ ਕ੍ਰਿਮੀਨਲ ਇਲੀਗਲ ਏਲੀਅਨ ਜਿਹੜਾ ਉਹ ਬਾਰ-ਬਾਰ ਆਖ ਰਹੇ ਸੀਗੇ। ਸੋ ਉਹਦੇ ਵਿੱਚ ਹਰਜੋਤ ਸਿੰਘ ਜੀ ਇਹ ਤਾਂ ਹੁਣ ਸਪਸ਼ਟ ਨਹੀਂ ਵੀ ਇਹਨੇ ਕਿਹੜਾ ਕ੍ਰਾਈਮ ਕੀਤਾ ਆ ਜਿਹਦੇ ਕਰਕੇ ਇਹਨੂੰ ਕ੍ਰਿਮੀਨਲ ਇਲੀਗਲ ਏਲੀਅਨ ਆਖ ਰਹੇ ਆ। ਪਰ ਇਹਨਾਂ ਦੀ ਨਜ਼ਰ ਦੇ ਵਿੱਚ ਵੀਜ਼ੇ ਨੂੰ ਓਵਰਸਟੇ ਕਰਨਾ ਵੀ ਮੈਨੂੰ ਲੱਗਦਾ ਵੀ ਹੁਣ ਇੱਕ ਇਹ ਕ੍ਰਾਈਮ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜਾ ਉਹ ਦੇਖ ਰਹੇ ਆ। ਆਪਣੇ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਇੱਥੇ ਟੂਰਿਸਟ ਵੀਜ਼ੇ ਤੇ ਵਗੈਰਾ ਆਉਂਦੇ ਨੇ, ਉਹ ਕਈ ਵਾਰੀ ਵੀਜ਼ਾ ਐਕਸਟੈਂਸ਼ਨ ਦੀ ਅਪਲਾਈ ਕਰਦੇ ਆ, ਉਹ ਟਾਈਮ ਨਾਲ ਹੁੰਦੀ ਆ ਨਹੀਂ ਹੁੰਦੀ ਆ। ਬਹੁਤ ਸਾਰੀ ਜਿਹੜੇ ਲੋਕ ਆ ਉਹ ਵੀਜ਼ੇ ਤੇ ਆਏ ਹੁੰਦੇ ਆ, ਬਾਅਦ ਦੇ ਵਿੱਚ ਅਸਾਈਲਮ ਵੀ ਜਿਹੜਾ ਉਹ ਅਪਲਾਈ ਕਰ ਦਿੰਦੇ ਹੁੰਦੇ ਆ। ਸੋ ਸੀਬੀਪੀ ਨੇ ਪਰ ਇੱਕ ਭਾਰਤੀ ਮੂਲ ਦਾ ਬੰਦਾ ਹੁਣ ਇਸੇ ਜਿਹੜੇ ਸੰਦਰਭ ਦੇ ਵਿੱਚ ਜਿਹੜਾ ਉਹ ਫੜਿਆ। ਹੁਣ ਇਹ ਨਹੀਂ ਪਤਾ ਵੀ ਉਹਨੇ ਅੱਗੇ ਕੁਛ ਅਪਲਾਈ ਕੀਤਾ ਹੋਇਆ ਸੀ ਜਾਂ ਨਹੀਂ ਕੀਤਾ ਹੋਇਆ ਸੀ, ਪਰ ਉਹਨਾਂ ਨੇ ਸਿਰਫ ਇੰਨੀ ਜਾਣਕਾਰੀ ਦਿੱਤੀ ਆ, ਕਹਿੰਦੇ ਵੀ ਇਹ ਵੀਜ਼ੇ ਨੂੰ ਓਵਰਸਟੇ ਜਿਹੜਾ ਉਹ ਕਰ ਗਿਆ ਤੇ ਕਹਿੰਦੇ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਅਜਿਹੇ ਲੋਕ ਜਿਹੜੇ ਸਾਡੇ ਸਿਸਟਮ ਨੂੰ ਸਕੈਮ ਕਰ ਰਹੇ ਆ ਤੇ ਵੀਜ਼ਾ ਰੈਗੂਲੇਸ਼ਨਸ ਆ ਉਸ ਨੂੰ ਅਬਿਊਜ਼ ਕਰ ਰਹੇ ਆ। ਹੀ ਇਜ਼ ਗੋਇੰਗ ਬੈਕ। ਸੀਬੀਪੀ ਨੇ ਐਕਸ ਦੇ ਉੱਤੇ ਜਿਹੜਾ ਇਹ ਪੋਸਟ ਕੀਤਾ ਸੀ। ਉਹਦਾ ਨਾਮ, ਉਮਰ ਤੇ ਹੋਰ ਜਿਹੜੀ ਕੋਈ ਪਰਸਨਲ ਡਿਟੇਲ ਨਾ ਉਸ ਬੰਦੇ ਦੀ ਉਹਨਾਂ ਨੇ ਨਹੀਂ ਜਿਹੜੀ ਉਹ ਦਿੱਤੀ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲਗਾਤਾਰ ਤੇਜ਼ ਜਿਹੜੀਆਂ ਹੋ ਰਹੀਆਂ। ਉਧਰ ਜਿਹੜੇ ਟਰੰਪ ਪ੍ਰਸ਼ਾਸਨ ਨੂੰ
ਜਿੱਦਾਂ ਆਪਾਂ ਦੱਸਿਆ ਵੀ ਅਦਾਲਤਾਂ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿੱਤ ਪ੍ਰਾਪਤ ਹੋ ਰਹੀ ਆ। ਲੋਕਾਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਘੱਲਣ ਦੇ ਲਈ ਜਾਂ ਤੀਜੇ ਮੁਲਕ ਦੇ ਵਿੱਚ ਵਾਪਸ ਘੱਲਣ ਦੇ ਲਈ ਵੀ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਰਹੀ ਆ। ਸੋ ਮਾਹੌਲ ਸਰਗਰਮ ਇਸ ਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਹੋਣ ਜਾ ਰਿਹਾ ਆ। ਅਸੀਂ ਬੇਨਤੀ ਹੁਣ ਅਪੀਲ ਕਰਦੇ ਹਾਂ, ਵੈਸੇ ਦੇਖੋ ਹੈ ਤਾਂ ਇਹ ਮੰਦਭਾਗੀ ਗੱਲ ਹੀ। ਹੁਣ ਭਾਈ ਪੇਪਰ ਵਰਕ ਆਪਣਾ ਆਪਣੇ ਨਾਲ ਰੱਖੋ। ਗ੍ਰੀਨ ਕਾਰਡ ਵਾਲੇ ਗ੍ਰੀਨ ਕਾਰਡ ਓਰੀਜਨਲ ਆਪਣੇ ਕੋਲ ਜਿਹੜਾ ਉਹ ਰੱਖਿਆ ਕਰੋ। ਹੁਣ ਤਾਂ ਸਿਟੀਜ਼ਨ ਨੂੰ ਵੀ ਪਤਾ ਨਹੀਂ ਆ ਵੀ ਕੁਛ ਨਾਲ ਰੱਖਣਾ ਚਾਹੀਦਾ ਹੈ, ਨਹੀਂ ਰੱਖਣਾ ਚਾਹੀਦਾ। ਇਵੈਂਚੁਅਲੀ ਜੇ ਤੁਸੀਂ ਉਹਨਾਂ ਦੇ ਡਿੱਕੇ ਆਉਂਦੇ ਆ, ਖੱਜਲ ਖੁਆਰੀ ਜਿਹੜੀ ਉਹ ਤੁਹਾਨੂੰ ਜ਼ਰੂਰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। ਸੋ ਕੋਈ ਨਾ ਕੋਈ ਓਰੀਜਨਲ ਡਾਕੂਮੈਂਟ ਆਪਣੇ ਕੋਲ ਜਿਹੜਾ ਉਹ ਜ਼ਰੂਰ ਰੱਖਿਆ ਕਰੋ। ਇਹ ਵੀ ਦੱਸਦੇ ਜਾਈਏ, ਹਰ ਥਾਂ ਦੇ ਉੱਤੇ ਇਦਾਂ ਦਾ ਹਾਲ ਨਹੀਂ ਆ। ਇਹਨਾਂ ਨੇ ਕੁਝ ਕੁ ਜਿਹੜੇ ਸ਼ਹਿਰਾਂ ਨੂੰ ਖਾਸ ਕਰਕੇ ਜਿਹੜਾ ਨਿਸ਼ਾਨਾ ਜਿਹੜਾ ਉਹ ਬਣਾਇਆ ਆ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਖਾਸ ਆਪਣੇ ਪੇਪਰ ਵਰਕ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖਣ। ਅੱਜ ਐਨਪੀਆਰ ਨੇ ਵੀ ਇੱਕ ਬਹੁਤ ਵੱਡੀ ਜਿਹੜੀ ਰਿਪੋਰਟ ਛਾਪੀ ਹੈ, ਇੰਟਰਵਿਊ ਛਾਪੀ ਆ ਵੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੋ ਕਾਲ ਜਿਹੜੇ ਬੰਦੇ ਹੈਗੇ ਆ, ਉਹ ਕਿਸ ਤਰ੍ਹਾਂ ਮਜ਼ਾਕ ਕਰਦੇ ਹੈਗੇ ਜਦੋਂ ਕਿਸੇ ਨੂੰ ਅਰੈਸਟ ਕਰਦੇ। ਇੱਕ 50 ਸਾਲਾਂ ਦੀ ਬੀਬੀ ਪੇਰੂ ਦੀ ਰਹਿਣ ਵਾਲੀ ਸੀ, ਜੋ 5 ਸਾਲਾਂ ਦੀ ਇੱਥੇ ਆਈ ਹੋਈ ਸੀ, ਸਿਟੀਜ਼ਨ ਬਣੀ ਉਹ 14 ਸਾਲਾਂ ਦੀ ਸੀ ਜਦੋਂ ਸਿਟੀਜ਼ਨ ਬਣ ਗਈ, ਕਿਉਂਕਿ ਉਹਦੇ ਪੇਰੈਂਟਸ ਸਿਟੀਜ਼ਨ ਬਣ ਗਏ ਸੀ। ਤੇ ਉਹ ਕਹਿੰਦੀ ਵੀ ਮੈਨੂੰ ਵਾਸ਼ਿੰਗਟਨ ਡੀਸੀ 'ਚ ਰੋਕਿਆ ਗਿਆ ਤੇ ਔਰ ਉਹ ਕਾਫੀ ਲੰਮੀ ਆ, ਜੇ ਸਰੋਤੇ ਐਨਪੀਆਰ ਅੱਜ ਦਾ ਜਿਹੜੀ ਆ ਉਹਨਾਂ ਦੀ ਸਰਚ ਕਰਕੇ ਪੜ੍ਹ ਲਿਓ, ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਤਾਂ ਤੁਹਾਨੂੰ ਪੂਰੀ ਡਿਟੇਲ ਦੱਸਦੇ। ਤੇ ਵੀ ਤੁਸੀਂ ਮੈਨੂੰ ਕਿਉਂ ਰੋਕਿਆ? ਕਹਿੰਦੇ ਤੇਰੀ ਸ਼ਕਲ ਦੇਖ ਕੇ ਲੱਗਦਾ ਵੀ ਤੂੰ ਇਲੀਗਲ ਆ। ਹਾਲਾਂਕਿ ਉਹ ਦੇਖ ਲਓ ਵੀ ਸਿਟੀਜ਼ਨ ਆ, 35-36 ਸਾਲਾਂ ਤੋਂ ਸਿਟੀਜ਼ਨ ਆ। ਇਸ ਆਪਣੇ ਨਾਲ ਵੀ ਇਦਾਂ ਹੀ ਹੋਣਾ ਹੈ। ਸੋ ਹੁਣ ਇਹ ਇੰਡੀਅਨ ਵੀ ਠੀਕ ਆ, ਓਵਰਸਟੇ ਕੀਤਾ ਜੇ ਉਹਨੂੰ ਇਹ ਬਾਰ-ਬਾਰ ਕਹਿਣਾ ਇਲੀਗਲ ਇੰਡੀਅਨ ਇਮੀਗ੍ਰੈਂਟ। ਇੱਕ ਪਿੱਛੇ ਵੀ ਖਬਰ ਆਈ ਸੀ, ਨਿਊਯਾਰਕ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਸੀ ਤੇ ਉਹਨੇ ਅਮਰੀਕਨ ਫਲੈਗ ਵਾਲੀ ਟੀ-ਸ਼ਰਟ ਪਾਈ ਸੀ। ਤਾਂ ਜਿਹੜਾ ਸੀਬੀਪੀ ਵਾਲੇ ਸੀ, ਕਸਟਮ ਪੈਟਰੋਲ ਵਾਲੇ, ਉਹਨਾਂ ਨੇ ਮਜ਼ਾਕ ਨਾਲ ਕਿਹਾ ਸੀ ਵੀ ਨਾਈਸ ਸ਼ਰਟ ਬਟ ਇਟ ਡਜ਼ ਨਾਟ ਇਰੇਜ਼ ਦਾ ਫੈਕਟ ਦੈਟ ਯੂ ਐਂਟਰ ਦਾ ਕੰਟਰੀ ਇਲੀਗਲੀ। ਕ੍ਰਿਮੀਨਲ ਇਲੀਗਲ ਏਲੀਅਨਸ ਹੈਵ ਨੋ ਪਲੇਸ ਇਨ ਦਾ ਯੂਐਸ, ਇਹ ਉਹਨਾਂ ਨੇ ਉਸ ਬੰਦੇ ਨੂੰ ਕਿਹਾ ਸੀ। ਸੋ ਇਹ ਇਦਾਂ ਦਾ ਜਿਹੜਾ ਬਹੁਤ ਕੁਛ ਚੱਲ ਰਿਹਾ ਹੈਗਾ। ਬਹੁਤ ਵਾਰ ਸਾਡੇ ਸਰੋਤੇ ਕਹਿੰਦੇ ਰਹਿੰਦੇ ਵੀ ਭਾਈ ਤੁਸੀਂ ਇਦਾਂ ਦੀਆਂ ਖਬਰਾਂ ਦਿੰਦੇ ਆ, ਇਹ ਜੋ ਸੱਚ ਆ ਰਿਹਾ ਤੁਹਾਡੇ ਸਾਹਮਣੇ, ਉਹ ਜੋ ਕੁਝ ਵਾਪਰਿਆ ਉਹ ਤੁਹਾਡੇ ਨਾਲ ਵੀ ਵਾਪਰ ਸਕਦਾ। ਇਸੇ ਕਰਕੇ ਆਪਾਂ ਤੁਹਾਨੂੰ ਚੁਕੰਨੇ ਕਰਦੇ ਹੈਗੇ ਆ ਕਿ ਆਪਣਾ ਪੇਪਰ ਵਰਕ ਵਗੈਰਾ ਸਾਰਾ ਆਪਣੇ ਕੋਲ ਰੱਖੋ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਬਾਅਦ ਦੇ ਵਿੱਚ ਨਾ ਆਵੇ। ਜੀ, ਹੁਣ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਕੱਲ ਦਾ ਆਦੇਸ਼ ਆਇਆ ਸੁਪਰੀਮ ਕੋਰਟ ਦਾ, ਉਹ ਜਿਹੜੇ ਹੋਮ ਡੀਪੋ ਦੇ ਪਾਰਕਿੰਗ ਲੋਟ ਆ ਉਹਦੇ ਵਿੱਚ ਹੁਣ ਲੋਕਾਂ ਨੂੰ ਡਰ ਵੀ ਜਿਹੜਾ ਉਹ ਲੱਗ ਰਿਹਾ ਆ, ਬਿਲਕੁਲ। ਕਿਉਂਕਿ ਦਰਜਨ ਤੋਂ ਵੱਧ ਜਿਹੜੇ ਕੈਲੀਫੋਰਨੀਆ ਦੇ ਹੋਮ ਡੀਪੋ ਆ ਉਹਨਾਂ ਦੇ ਉੱਤੇ ਟਾਰਗੇਟ ਜਿਹੜਾ ਉਹ ਕੀਤਾ ਜਾ ਚੁੱਕਾ ਹੈਗਾ ਆ। ਉੱਥੇ ਜਿਹੜੀਆਂ ਰੇਡਾਂ ਜਿਹੜੀਆਂ ਉਹ ਪੈ ਚੁੱਕੀਆਂ ਹੈ। ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਆ ਉਹ ਆਪਾਂ ਦੇਖਿਆ ਵੀ ਇਹਨਾਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸੀਗਾ। ਸੋ ਜਿਹੜੇ ਕੰਮ ਹੈ ਉੱਥੇ ਕੰਮ ਲੱਭਦੇ ਆ, ਉਹ ਵੀ ਕਹਿੰਦੇ ਵੀ ਹੁਣ ਨਜ਼ਰ ਨਹੀਂ ਜਿਹੜੇ ਉਹ ਆ ਰਹੇ। ਇਨਫੈਕਟ ਜਿਹੜੇ ਐਕਟਿਵਿਸਟ ਆ ਉਹਨਾਂ ਨੇ ਕੀ ਹੁਣ ਅਖਤਿਆਰ ਇਹਨਾਂ ਦੇ ਲਈ ਅਪਣਾਇਆ ਆ, ਉਹ ਆਸੇ-ਪਾਸੇ ਹੁੰਦੇ ਆ ਤੇ ਉਹਨਾਂ ਨੂੰ ਟੂ ਵੇ ਰੇਡੀਓ ਜਿਹੜੇ ਕਹਿੰਦੇ ਵੀ ਦਿੱਤੇ ਹੈਗੇ ਆ, ਤਾਂ ਜੋ ਜਿਹੜਾ ਉਹ ਪਤਾ ਲੱਗਦਾ ਰਵੇ ਵੀ ਕੋਈ ਆਇਆ ਨਹੀਂ ਆਇਆ, ਇੱਧਰ ਨੂੰ ਹੋਣਾ ਉੱਧਰ ਨੂੰ ਹੋਣਾ। ਸੋ ਮਾਹੌਲ ਦੇਖੋ ਕਿੱਥੇ ਤੱਕ ਦਾ ਜਿਹੜਾ ਉਹ ਇਸ ਟਾਈਮ ਪਹੁੰਚ ਚੁੱਕਾ ਹੈਗਾ ਆ। ਸੋ ਇਹਦੇ ਨਾਲ ਓਵਰਆਲ ਜੇ ਦੇਖਿਆ ਜਾਵੇ ਇਹਨਾਂ ਇਲਾਕਿਆਂ ਦੇ ਵਿੱਚ ਅਸਰ ਤਾਂ ਜਿਹੜਾ ਨੇਬਰਹੁਡਸ ਦੇ ਉੱਤੇ ਜਿਹੜਾ ਉਹ ਪੈਂਦਾ ਹੈ, ਕੰਮ ਕਰਨ ਵਾਲੀਆਂ ਥਾਵਾਂ ਦੇ ਉੱਤੇ, ਚੀਜ਼ਾਂ ਦੇ ਉੱਤੇ ਵੀ ਪੈਂਦਾ ਆ। ਆਪਾਂ ਹੁੰਡਈ ਵਾਲੀ ਖਬਰ ਵੀ ਦੇਖੀ, ਇੱਕ ਪਾਸੇ ਤਾਂ ਕਹਿੰਦੇ ਵੀ ਨਿਵੇਸ਼ ਕਰੋ ਤੇ ਜਿਹੜੀ ਕੰਪਨੀ ਨਿਵੇਸ਼ ਕਰਦੀ ਹੈ, ਜਿਹੜੇ ਉੱਥੋਂ ਬੰਦੇ ਲਿਆਂਦੀ ਆ, ਉਹ ਕਹਿੰਦੇ ਆ ਵੀ ਇਲੀਗਲ ਆ, ਉਹਨਾਂ ਨੂੰ ਡਿਟੇਨ ਵੀ ਕਰ ਲਿਆ, ਬਾਅਦ ਚ ਹੁਣ ਉਹਨਾਂ ਨੂੰ ਛੱਡ ਵੀ ਜਿਹੜਾ ਉਹ ਦਿੱਤਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ। ਸਟੀਵਨ ਮਿਲਰ ਜਿਹੜੇ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਨੇ ਤੇ ਟਰੰਪ ਹੁਣਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਮੇਨ ਸੂਤਰਧਾਰ ਆ, ਉਹਨਾਂ ਨੇ ਜਿਹੜਾ ਰਿਪੋਰਟਡਲੀ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੀਆਂ ਇਹ ਟਾਰਗੇਟ ਰੇਡਸ ਆ ਜਿਹੜੀਆਂ ਹੋਮ ਡੀਪੋ ਦੇ ਉੱਤੇ ਕੀਤੀਆਂ ਜਿਹੜੀਆਂ ਹੋ ਗਈਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਹੋ ਸਕਦੀਆਂ ਹੈਗੀਆਂ ਆ। ਸੋ ਇਸ ਟਾਈਮ ਕਹਿ ਸਕਦੇ ਆ ਵੀ ਇਹਨਾਂ ਨੂੰ ਪੂਰੀ ਖੁੱਲ੍ਹ ਆ ਤੇ ਅਦਾਲਤਾਂ ਵੀ ਜਿਹੜੀਆਂ ਇਹਨਾਂ ਦਾ ਪੂਰਾ ਸਾਥ ਨਾਲ ਦੇ ਨਾਲ ਜਿਹੜਾ ਉਹ ਦੇ ਰਹੇ ਆ ਵੀ ਹਾਂ ਤੁਸੀਂ ਆਪਣੇ ਕੰਮ ਨੂੰ ਇਸੇ ਤਰੀਕੇ ਦੇ ਨਾਲ ਖਿੱਚ ਕੇ ਰੱਖੋ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਅਮਰੀਕਾ ਦੇ ਵਿੱਚ ਬਿਜ਼ਨਸ ਕਰਨਾ ਤੇ ਸਾਡੇ ਇਮੀਗ੍ਰੇਸ਼ਨ ਲਾਜ਼ ਨੂੰ ਫੋਲੋ ਕਰਨਾ ਪਊਗਾ। ਇਹ ਉਹਨਾਂ ਨੇ ਟਰੂਥ ਸੋਸ਼ਲ ਜਿਹੜਾ ਆ ਉਹਦੇ ਉੱਤੇ ਸੰਡੇ ਇਹ ਲਿਖਿਆ, ਕਾਲਿੰਗ ਔਨ ਆਲ ਦ ਫੋਰਨ ਕੰਪਨੀਜ਼ ਇਨਵੈਸਟਿੰਗ ਇਨ ਯੂਨਾਈਟਿਡ ਸਟੇਟਸ ਟੂ ਪਲੀਜ਼ ਰਿਸਪੈਕਟ ਆਵਰ
ਨੇਸ਼ਨਸ ਇਮੀਗ੍ਰੇਸ਼ਨ ਲਾਸ, ਇਹ ਪੋਲੀਟੀਕੋ ਦੇ ਮੁਤਾਬਕ ਉਹਨਾਂ ਨੇ ਕਿਹਾ। ਕਹਿੰਦੇ ਵੀ ਇਨਵੈਸਟਮੈਂਟ ਬਿਲਕੁਲ ਵੈਲਕਮ ਆ ਤੇ ਅਸੀਂ ਇਨਕਰੇਜ ਕਰਦੇ ਹਾਂ ਲੀਗਲੀ ਆਪਣੇ ਜਿਹੜੇ ਸਮਾਰਟ ਲੋਕ ਆ ਉਹਨਾਂ ਨੂੰ ਲੈ ਕੇ ਆਓ ਤਾਂ ਕਿ ਉਹ ਇੱਥੇ ਕੰਮ ਕਰ ਸਕਣ। ਹੁੰਡਾਈ ਦੇ ਪਲਾਂਟ ਦੇ ਵਿੱਚ 475 ਵਰਕਰ ਨੂੰ ਅਰੈਸਟ ਕੀਤਾ ਗਿਆ ਸੀ। 300 ਦੇ ਕਰੀਬ ਸਾਊਥ ਕੋਰੀਅਨ ਸੀ ਜਿਹੜੇ ਰਿਟੇਨ ਕੀਤੇ ਗਏ। ਸਾਊਥ ਕੋਰੀਆ ਦੇ ਵਿੱਚ ਇਹਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋਇਆ। ਕਹਿੰਦੇ ਵੀ ਅਸੀਂ ਤਾਂ $100 ਬਿਲੀਅਨ ਇਨਵੈਸਟ ਕਰਨ ਜਾ ਰਹੇ ਹਾਂ ਯੂਐਸ એનર્ਜੀ ਦੇ ਵਿੱਚ ਤੇ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਤੇ ਸਾਡੇ ਨਾਲ ਇਹ ਕੁਝ ਵਾਪਰਿਆ ਹੈਗਾ ਤੇ ਸਾਊਥ ਕੋਰੀਆ ਦੀ ਸਰਕਾਰ ਹੁਣ ਉਹਨਾਂ ਨੂੰ ਸਪੈਸ਼ਲ ਫਲਾਈਟ ਦੇ ਵਿੱਚ ਵਾਪਸ ਲਿਜਾ ਰਹੀ ਹੈਗੀ ਆ। ਜਾਰਜੀਆ ਸਟੇਟ 'ਚ ਇਹ ਪਲਾਂਟ ਜਿਹੜਾ ਜਿੱਥੇ ਕੰਸਟਰਕਸ਼ਨ ਚੱਲ ਰਹੀ ਸੀ, ਕਹਿੰਦੇ ਬਹੁਤ ਸਾਰੇ ਸਾਊਥ ਕੋਰੀਆ ਦੇ ਇੰਜੀਨੀਅਰ ਸੀ। ਮੈਨੂੰ ਇਹ ਵੀ ਪਤਾ ਲੱਗਾ ਵੀ ਸਾਊਥ ਕੋਰੀਆ ਵਾਲਿਆਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ, ਉਹਨਾਂ ਦੀ ਐਂਟਰੀ ਆ। ਇਹਨਾਂ ਦੇ ਨਾਲ ਕੋਈ ਸਮਝੌਤਾ ਹੋਊਗਾ ਯੂਐਸਏ ਦੇ ਸੰਧੀ ਨਾਲ, ਹੈਗਾ। ਇਸ ਕਰਕੇ ਜਿਹੜੇ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਹੋਏ ਸੀਗੇ। ਜਾਰਜੀਆ ਦੇ ਰਿਪਬਲਿਕਨ ਗਵਰਨਰ ਨੇ ਪਹਿਲਾਂ ਇਹ ਕਿਹਾ ਵੀ ਸਾਡਾ ਤਾਂ ਬਹੁਤ ਵੱਡਾ ਜਿਹੜਾ ਇਕਨੋਮਿਕ ਡਿਵੈਲਪਮੈਂਟ ਦਾ ਪ੍ਰੋਜੈਕਟ ਹੈਗਾ ਸਟੇਟ ਦੀ ਹਿਸਟਰੀ ਦੇ ਵਿੱਚ। ਸਾਊਥ ਕੋਰੀਆ ਦੇ ਫੋਰਨ ਮਿਨਿਸਟਰ ਚੋ ਹਿਊਨ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਜ਼ਿਆਦਾ ਕੰਸਰਨਿੰਗ ਆ। ਸਾਡੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈਗਾ ਆ। ਉੱਥੇ ਦੀ ਓਪੋਜੀਸ਼ਨ ਵੀ ਜਿਹੜੀ ਕਾਫੀ ਜ਼ਿਆਦਾ ਜਿਹੜੀ ਰੌਲਾ ਆ ਉਹ ਪਾ ਰਹੀ ਹੈਗੀ ਆ ਵੀ ਤੁਸੀਂ ਨਾਲੇ ਤਾਂ ਪੈਸੇ ਦੇ ਰਹੇ ਅਮਰੀਕਾ ਨੂੰ, ਨਾਲੇ ਤੁਹਾਡੀ ਜਿਹੜੀ ਦੇਖ ਲਓ ਬੇਇੱਜ਼ਤੀ ਕਿੰਨੀ ਹੁੰਦੀ ਆ। ਪਰ ਟਰੰਪ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਵੀ ਜਿਹੜੀ ਮਰਜ਼ੀ ਕੰਪਨੀ ਦੁਨੀਆ ਦੀ ਆ ਕੇ ਇਨਵੈਸਟ ਕਰੇ, ਪਰ ਤੁਹਾਨੂੰ ਜਿਹੜੇ ਸਾਡੇ ਲਾਜ਼ ਆ ਇਮੀਗ੍ਰੇਸ਼ਨ ਦੇ ਉਹ ਫੋਲੋ ਕਰਨੇ ਪਊਗੇ। ਸੋ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਆ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਕੈਂਪੇਨ ਸੀਗੀ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਸੀਗੀ, ਜਦੋਂ ਲਾਸਟ ਈਅਰ ਉਹ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ ਸੀਗੇ। ਸੋ ਜਦੋਂ ਤੋਂ ਹੀ ਆਫਿਸ ਤੋਂ ਆਏ ਆ ਤਦ ਤੋਂ ਹੀ ਫੈਡਰਲ ਅਥਾਰਟੀਜ਼ ਇਮੀਗ੍ਰੇਸ਼ਨ ਰੇਡਸ ਯੂਐਸਏ ਦੇ ਵਿੱਚ ਕਰ ਰਹੀ ਹੈਗੀ ਆ। ਈਵਨ ਨਿਊਯਾਰਕ, ਅਪਸਟੇਟ ਨਿਊਯਾਰਕ ਦੇ ਵਿੱਚ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਦਰਜਨਾਂ ਦੇ ਕਰੀਬ ਵਰਕਰਸ ਇੱਕ ਪ੍ਰੋਟੀਨ ਬਾਰ ਪਲਾਂਟ ਜੋ ਆ ਕੇਓਗਾ ਕਾਉਂਟੀ ਦੇ ਵਿੱਚ ਉੱਥੋਂ ਅਰੈਸਟ ਕੀਤੇ ਗਏ ਸੀ। ਜੀ, ਅੱਜ ਕੱਲ KCRA ਜਿਹੜਾ ਲੋਕਲ ਚੈਨਲ ਆ ਇੱਥੇ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ, ਉਹਦੇ ਨਾਲ ਗੱਲ ਕਰਦੇ ਹੋਏ ਜਿਹੜੇ ਬਾਰਡਰ ਪੈਟਰੋਲ ਦੇ ਸੈਕਟਰ ਦੇ ਜਿਹੜੇ ਚੀਫ ਆ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਰੇਡਸ ਨਦਰਨ ਕੈਲੀਫੋਰਨੀਆ ਦੇ ਵਿੱਚ ਵੀ ਹੋ ਸਕਦੀਆਂ ਆ। ਸੋ ਉਹਨਾਂ ਨੇ ਸਵਾਲ ਦਾ ਜਵਾਬ ਦਿੰਦੇ ਹੋਇਆ ਯੈਸ ਮੈਮ ਇਟਸ ਪੋਸੀਬਲ। US ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਦੇ ਜਿਹੜੇ ਚੀਫ ਗ੍ਰੈਗਰੀ ਬੋਵਿਨੋ ਜਿਹੜੀ ਕਰਨ ਕਾਉਂਟੀ ਦੇ ਵਿੱਚ ਬੇਕਰਸਫੀਲਡ ਦੇ ਵਿੱਚ ਟਰੰਪ ਹੁਣਾਂ ਦੇ ਜਿੱਤਣ ਤੋਂ ਬਾਅਦ 'ਚ ਜਿਹੜੀ ਰੇਡ ਪਈ ਸੀ ਉਹਦੇ ਮੇਨ ਸੂਤਰਧਾਰਾਂ ਦੇ ਵਿੱਚੋਂ ਇਹ ਇੱਕ ਸੀਗੇ। ਉਹਨਾਂ ਦੀ ਨਿਗਰਾਨੀ ਹੇਠ ਹੀ ਉਹ ਸਾਰੀਆਂ ਚੱਲੀਆਂ ਸੀ। ਸੋ ਉਹਨਾਂ ਨੇ ਜਿਹੜਾ ਉਹ ਕਿਹਾ ਆ ਯਾਦ ਹੋਣਾ ਆ ਜਿਹੜਾ ਸਾਊਥ ਸੈਕਰਾਮੈਂਟੋ ਦੇ ਵਿੱਚ ਅਲ ਗਰੋਵ ਦੇ ਲਾਗੇ ਜਿਹੜਾ ਇੱਕ ਹੋਮ ਡੀਪੋ ਸੀ, ਉੱਥੇ ਰੇਡ ਮਾਰੀ ਗਈ ਸੀ। ਕਿੱਦਾਂ ਪੈਂਸਕੀ ਦੇ ਜਿਹੜੇ ਰੈਂਟਲ ਟਰੱਕ ਉਹਦੇ ਵਿੱਚੋਂ US ਬਾਰਡਰ ਪੈਟਰੋਲ ਏਜੰਟਸ ਜਿਹੜੇ ਉਹ ਨਿਕਲ ਕੇ ਤੇ ਉੱਥੇ ਉਹਨਾਂ ਨੇ ਛਾਪੇਮਾਰੀ ਕੀਤੀ ਸੀ। ਸੋ ਉਹਨਾਂ ਨੇ ਇਹ ਕਨਫਰਮ ਕੀਤਾ ਹੈ ਵੀ ਹਾਂ ਵੀ ਇਹ ਕੰਮ ਜਿਹੜਾ ਆ ਅਸੀਂ ਨਦਰਨ ਕੈਲੀਫੋਰਨੀਆ ਦੇ ਵਿੱਚ ਵੀ ਨਾਲ ਦੇ ਨਾਲ ਕਰ ਸਕਦੇ ਹੈਗੇ ਆ। ਅਗਲੀ ਖਬਰ ਜਿਹੜੀ ਆ ਉਹ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ, ਬੜੀ ਇੰਪੋਰਟੈਂਟ ਖਬਰ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੁਣ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆ ਉਹਨਾਂ ਨੇ ਉਹ ਸਾਰਾ ਪੇਪਰ ਵਰਕ ਸਕ੍ਰੈਪ ਕਰ ਦਿੱਤਾ, ਖਤਮ ਕਰ ਦਿੱਤਾ, ਜਿਹਦੇ ਮੁਤਾਬਕ ਜਦੋਂ ਕੋਈ ਆਫੀਸਰ ਕਿਸੇ ਨੂੰ ਅਰੈਸਟ ਕਰਦਾ ਸੀ ਤੇ ਉਹਨੂੰ ਪੂਰੀ ਇਨਫੋਰਮੇਸ਼ਨ ਉਹਦੀ ਲੈਣੀ ਪੈਂਦੀ ਸੀ। ਕਾਫੀ ਸਾਲਾਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਪਰ ਹੁਣ ਜਿਹੜੇ ਆਈਸ ਵਾਲੇ ਇਹ ਕਹਿ ਰਹੇ ਆ ਵੀ ਇਹ ਬਹੁਤ ਔਖਾ ਆ ਸਾਡੇ ਲਈ ਵਰਕਸ਼ੀਟ ਭਰਨੀ। ਤੇ ਉਹ ਜਦੋਂ ਮੈਸੇਜ ਕਰਦੇ ਆ ਆਪਣੇ ਸਾਥੀਆਂ ਨੂੰ ਕਹਿੰਦੇ ਵੀ ਇਟਸ ਹਾਰਡ ਟੂ ਫਿਲ ਆਊਟ ਦ ਵਰਕਸ਼ੀਟ ਦੈਟ ਜਸਟ ਸੇਜ਼ ਮੀਟ ਇਨ ਦਾ ਹੋਮ ਡਿਪੂ ਪਾਰਕਿੰਗ ਲੋਟ। ਸਿੱਧਾ ਕਹਿ ਦਿੰਦੇ ਵੀ ਹੋਮ ਡਿਪੂ ਦੇ ਉੱਥੇ ਆ ਪਾਰਕਿੰਗ ਜਾਓ। ਲੋਟ 'ਚ ਆ ਜਾਓ, ਉੱਥੇ ਮਿਲਦੇ ਹੈਗੇ ਆ। 15 ਸਾਲਾਂ ਤੋਂ ਜਿੱਥੇ ਵੀ ਕਿਤੇ ਆਈਸ ਵਾਲੇ ਆਪਰੇਸ਼ਨ ਕਰਦੇ ਸੀ ਯੂਐਸਏ ਦੇ ਵਿੱਚ, ਤੇ ਉੱਥੇ ਜਿਹੜਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਾ EMPLOYEE ਹੁੰਦਾ ਸੀ ਜੋ ਵੀ ਉਸ ਨੂੰ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਨਾ ਸੀ ਉਹਦਾ ਨਾਮ, ਅਪੀਅਰੈਂਸ, ਉਹਦਾ ਐਡਰੈਸ, EMPLOYMENT, ਇਮੀਗ੍ਰੇਸ਼ਨ ਹਿਸਟਰੀ, ਕ੍ਰਿਮੀਨਲ ਹਿਸਟਰੀ, ਇਹ ਸਾਰਾ ਕੁਝ ਇੱਕ ਫਾਰਮ 'ਚ ਭਰਨਾ ਪੈਂਦਾ ਸੀ। ਫਿਰ ਸੁਪਰਵਾਈਜ਼ਰ ਨੂੰ ਉਹ ਸੈਂਡ ਕਰਕੇ ਟੈਕਸਟ ਜਾਂ ਈਮੇਲ ਫਿਰ ਅਪਰੂਵਲ ਲੈਣਾ ਪੈਂਦਾ ਸੀ ਵੀ ਹਾਂ ਆਪਾਂ ਇਹ ਕਰ ਸਕਦੇ ਹਾਂ ਕਿ ਨਹੀਂ। ਪਰ ਹੁਣ ਇਹ ਸਾਰਾ ਕੁਝ ਕਹਿੰਦੇ ਵੀ ਆਈਸ ਵੱਲੋਂ ਰਿਮੂਵ ਕਰ ਦਿੱਤਾ ਗਿਆ ਆ ਤੇ ਸਿੱਧਾ ਮੈਸੇਜ ਆਉਂਦਾ ਵੀ ਆਓ ਉੱਥੇ ਅਸੀਂ ਜਿਹੜਾ ਹੋਮ ਡਿਪੂ ਦੇ ਪਾਰਕਿੰਗ ਲੋਟ ਜਾਂ ਇਸ ਕੰਪਨੀ ਜਾਂ ਇੱਥੇ ਮਿਲਾਂਗੇ। ਇਹਦੇ ਨਾਲ ਕਹਿੰਦੇ ਵੀ ਜਿਹੜੇ ਸ਼ਿਕਾਗੋ ਤੇ ਬੋਸਟਨ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਹੋ ਰਿਹਾ ਆ ਉਹ ਕਾਫੀ ਜ਼ਿਆਦਾ ਹੈਲਪ ਮਿਲੂਗੀ ਆਈਸ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਬੰਦੇ ਉਹ ਅਰੈਸਟ ਕਰ ਸਕਣ। ਲਾਸ ਐਂਜਲਸ ਤੇ ਵਾਸ਼ਿੰਗਟਨ DC ਦੇ ਵਿੱਚ ਵੀ ਕਾਫੀ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੀ ਖਬਰ ਆ ਹੁਣ ਆਈਸ ਵੱਲੋਂ ਆ ਰਹੀ ਆ ਵੀ ਉਹ ਕਿਸੇ ਤਰ੍ਹਾਂ ਦਾ ਫਾਰਮ ਵਗੈਰਾ ਨਹੀਂ ਭਰੂਗੇ। ਸੋ ਪਹਿਲਾਂ ਸਿੱਧੇ ਹੀ ਉਹ ਚੱਕਣਗੇ ਹੀ।
ਜੀ। ਸੋ ਕਹਿੰਦੇ ਵੀ ਇਸ ਸਾਲ ਏਜੰਸੀ ਨੇ ਜਿਹੜੇ ਇਹ ਐਨਫੋਰਸਮੈਂਟ ਦੇ ਵਿੱਚ ਜਦੋਂ ਅੱਗੇ ਵਧੇ ਆ, ਤਾਂ ਉਹਨਾਂ ਨੇ ਜਿਹੜੀ ਪਾਲਿਸੀ ਆ ਇਸ ਨੂੰ ਖਤਮ ਕਰ ਦਿੱਤਾ ਸੀ। 6 ਮੌਜੂਦਾ ਤੇ ਸਾਬਕਾ ਜਿਹੜੇ ਅਧਿਕਾਰੀ ਆਈਸ ਦੇ ਏਜੰਟਸ ਆ, ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਆ NBC ਨਿਊਜ਼ ਦੇ ਜਿਹੜੇ ਉਹ ਨਾਲ। ਸੋ ਇਹ ਪਾਲਿਸੀ ਜਿਹੜੀ ਸ਼ਿਫਟ ਆ ਇਹ ਹੋਈ ਆ। ਇਹਦੇ ਨਾਲ ਕਹਿੰਦੇ ਵੀ ਜਿਹੜੇ ਆਪਰੇਸ਼ਨ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਉਹਦੇ ਵਿੱਚ ਉਹਨਾਂ ਨੂੰ ਮਦਦ ਮਿਲੇਗੀ। ਜਿਹੜੇ ਸਾਬਕਾ ਆਈਸ ਦੇ ਬਾਲਟੀਮੋਰ ਫੀਲਡ ਦੇ ਆਫਿਸ ਦੇ ਸਾਬਕਾ ਡਾਇਰੈਕਟਰ ਡੈਰੀਅਸ ਰੀਵਜ਼ ਤੇ 2 ਹੋਰ ਅਧਿਕਾਰੀ DHS ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਨ੍ਹਾਂ ਦੇ ਅੰਡਰ ਆਈਸ ਜਿਹੜੀ ਆਉਂਦੀ ਆ, ਉਹਨਾਂ ਨੇ ਜਿਹੜਾ ਕਿਹਾ ਫੀਲਡ ਆਪਰੇਸ਼ਨ ਵਰਕਸ਼ੀਟ ਜਿਹੜੀ ਉਹ ਹੁੰਦੀ ਸੀ, ਜਿੱਦਾਂ ਦੱਸਿਆ ਵੀ ਹਰ ਅਰੈਸਟ ਦੇ ਲਈ ਡਿਵੀਜ਼ਨ ਦੇ ਵਿੱਚ ਜਿਹੜੀ ਹੁੰਦੀ ਸੀ ਉਹ ਰਿਕੁਆਇਰਡ ਹੁੰਦੀ ਸੀ, ਤੇ ਹੁਣ ਜਿਹੜੀ ਇਸ ਦੀ ਜ਼ਰੂਰਤ ਇਹਨਾਂ ਨੂੰ ਨਹੀਂ ਹੋਊਗੀ। ਤੇ ਇਹਨਾਂ ਦਾ ਇਹੀ ਮੰਨਣਾ ਵੀ ਸਾਡਾ ਸਮਾਂ ਜਿਹੜਾ ਇਸ ਦੇ ਵਿੱਚ ਬਚਦਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਬਾਰਡਰ ਜ਼ਾਰ ਨੇ ਟੌਮ ਹੋਮਨ, ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਪ੍ਰਾਇਓਰਿਟੀ ਆ, ਮੁੱਖ ਤੌਰ ਦੇ ਉੱਤੇ ਸਾਡਾ ਜਿਹੜਾ ਕਹਿ ਲਓ ਵੀ ਟੀਚਾ ਆ, ਉਹ ਡਿਟੇਨ ਤੇ ਡਿਪੋਰਟ ਕਰਨਾ ਆ ਇਮੀਗ੍ਰੈਂਟਸ ਨੂੰ ਜਿਨ੍ਹਾਂ ਦੀਆਂ ਕ੍ਰਿਮੀਨਲ ਹਿਸਟਰੀਜ਼ ਆ, ਵਰਸਟ ਆਫ ਦਾ ਵਰਸਟ ਜਿਹੜਾ ਉਹਨਾਂ ਨੂੰ ਆਖਦੇ ਆ। ਪਰ ਆਪਾਂ ਨੂੰ ਪਤਾ ਆ ਵੀ ਇਸ ਦੀ ਆੜ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਦਾ ਆਉਂਦਾ ਆ, ਤੇ ਉਹ ਸਾਰਿਆਂ ਨੂੰ ਹੀ ਬਾਹਰ ਦਾ ਰਸਤਾ ਇਸ ਟਾਈਮ ਦਿਖਾ ਰਹੇ ਆ। ਮਿਲੀਅਨਸ ਐਂਡ ਮਿਲੀਅਨਸ ਲੋਕ ਜਿਹੜੇ ਆ ਉਹਨਾਂ ਦੀ ਮਾਸ ਡੈਪੋਟੇਸ਼ਨ ਦੀ ਗੱਲ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਰਾਸ਼ਟਰਪਤੀ ਟਰੰਪ ਕੈਂਪੇਨ ਤੋਂ ਲੈ ਕੇ ਹੁਣ ਤੱਕ ਵੀ ਕਰਦੇ ਲਗਾਤਾਰ ਆ ਰਹੇ ਆ। 3000 ਅਰੈਸਟ ਇੱਕ ਦਿਨ ਦੇ ਵਿੱਚ ਕਰਨ ਦਾ ਜਿਹੜਾ ਟੀਚਾ ਆ ਉਹ ਇਹਨਾਂ ਨੇ ਬਣਾਇਆ ਹੈਗਾ ਆ, ਪਰ ਅਜੇ ਤੱਕ ਉਹ ਸੰਕਟ ਦੇ ਉੱਤੇ ਨਹੀਂ ਪਹੁੰਚੇ ਹੈਗੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬਹੁਤ ਵੱਡਾ ਜਿਹੜਾ ਫਾਈਨ ਤੇ ਲਾਸੂਟ ਦਾ ਪ੍ਰੈਸ਼ਰ ਪਾ ਕੇ ਮਾਈਗ੍ਰੈਂਟਸ ਨੂੰ ਸੈਲਫ ਡਿਪੋਰਟ ਕਰਨ ਦੇ ਲਈ ਕਹਿ ਰਿਹਾ ਹੈ। ਇਹ ਬਹੁਤ ਸਾਰੇ ਜਿਹੜੇ ਅਟਾਰਨੀਜ਼ ਆ ਉਹ ਦੱਸ ਰਹੇ ਹੈਗੇ ਆ। ਇਹ 1996 ਤੱਕ ਇਨਫੋਰਸ ਕੀਤਾ ਜਾਂਦਾ ਸੀ ਇਹ ਲਾ, ਉਹ ਤੋਂ ਬਾਅਦ ਜਿਹੜਾ ਇਸ ਨੂੰ ਰਿਮੂਵ ਕਰ ਦਿੱਤਾ ਗਿਆ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਜਿਨ੍ਹਾਂ ਦੇ ਉੱਤੇ ਰਿਮੂਵਲ ਆਰਡਰ ਲੱਗੇ ਹੋਏ ਹੈਗੇ ਆ, ਉਹਨਾਂ ਨੂੰ $1.8 ਮਿਲੀਅਨ ਤੱਕ ਦੇ ਵੀ ਜਿਹੜੇ ਫਾਈਨ ਆ ਉਹ ਇਸ਼ੂ ਕੀਤੇ ਆ, ਤਾਂ ਕਿ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਸਕੇ ਤੇ ਉਹ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਲੈਣ ਜਾਂ ਇੱਥੋਂ ਛੱਡ ਕੇ ਚਲੇ ਜਾਣ। ਪਿਛਲੇ ਮਹੀਨਿਆਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਰੇਅਰਲੀ ਯੂਜ਼ ਜਿਹੜਾ 1996 ਲਾ ਹੈਗਾ ਆ, ਜਿਹਦੇ ਵਿੱਚ ਜੇ ਬੰਦਾ ਡਿਪੋਰਟੇਸ਼ਨ ਲੱਗੀ ਨਹੀਂ ਜਾਂਦਾ ਉਹਨੂੰ ਫਾਈਨ ਕੀਤਾ ਜਾ ਸਕਦਾ, ਉਸ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ। ਮਰਲੇ ਕਹਿਣ ਕਰਕੇ ਇੱਕ ਅਟਾਰਨੀ ਆ ਵਿਦ ਇਮੀਗ੍ਰੇਸ਼ਨ ਲੀਗਲ ਰਿਸੋਰਸ ਸੈਂਟਰ ਦੇ, ਉਹ ਕਹਿੰਦੇ ਵੀ 2017 ਤੱਕ ਕਦੇ ਨਹੀਂ ਇਹ ਫਾਈਨ ਯੂਜ਼ ਕੀਤੇ ਜਾਂਦੇ ਸੀ, ਪਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਏ ਉਹ ਤੋਂ ਬਾਅਦ ਜਿਹੜੇ ਇਹ ਯੂਜ਼ ਕਰਨੇ ਸ਼ੁਰੂ ਕੀਤੇ ਆ, ਪਰ ਹੁਣ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਕੀਤੇ ਜਾਂਦੇ ਆ। ਜੂਨ ਮਹੀਨੇ ਦੇ ਵਿੱਚ 10,000 ਲੋਕਾਂ ਨੂੰ ਫਾਈਨ ਜਿਹੜੇ ਇਸ਼ੂ ਕੀਤੇ ਗਏ ਹੈਗੇ ਆ, ਤੇ 30 ਦਿਨਾਂ ਦਾ ਜਿਹੜਾ ਉਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਹੈਗਾ ਆ। ਫਾਈਨ ਕਹਿੰਦੇ $100 $500 ਪਰ ਡੇ ਦੇ ਹਿਸਾਬ ਨਾਲ, $998 ਪਰ ਡੇ ਦੇ ਹਿਸਾਬ ਨਾਲ ਅਪ ਟੂ 5 ਈਅਰ, ਸੋ ਮਿਲੀਅਨ ਚ ਕਈ ਵਾਰੀ ਬਣ ਜਾਂਦਾ ਹੈਗਾ, ਤਾਂ ਕਿ ਪ੍ਰੈਸ਼ਰ ਪਾਇਆ ਜਾਵੇ ਤੇ ਲੋਕ ਤੋਂ ਛੱਡ ਕੇ ਚਲੇ ਜਾਣ। ਸੋ ਇਹ ਕੁਝ ਜਿਹੜਾ ਆ ਹੁਣ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਹੋ ਰਿਹਾ ਹੈਗਾ। ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਇੱਕ ਖਬਰ ਸ਼ੇਅਰ ਕਰਦੇ ਜਾਈਏ। ਇੱਕ ਹਾਇਰ ਐਕਟ ਕਰਕੇ ਜਿਹੜਾ ਉਹ US ਦੇ ਸੈਨੇਟਰ ਜੋ ਆਹਾਇਓ ਤੋਂ ਆ ਬਰਨੀ ਮਨਰੋ, ਉਹਨਾਂ ਨੇ ਲਿਆਂਦਾ ਆ। ਇਹਨਾਂ ਦੇ ਬਿੱਲ ਦੇ ਤਹਿਤ ਕਹਿੰਦੇ ਵੀ ਆਊਟਸੋਰਸਿੰਗ ਦੇ ਉੱਤੇ ਜਿਹੜੀ ਉਹ ਰੋਕ ਲੱਗੂਗੀ ਤੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਇਸ ਦੇ ਵਿੱਚ ਫੰਡ ਕੀਤਾ ਜਾਊਗਾ। ਹਾਲਟਿੰਗ ਇੰਟਰਨੈਸ਼ਨਲ ਰੀਲੋਕੇਸ਼ਨ ਆਫ ਇੰਪਲੋਇਮੈਂਟ ਐਕਟ ਜਾਂ ਸ਼ਾਰਟ ਦੇ ਵਿੱਚ ਜਿਸ ਨੂੰ ਹਾਇਰ ਐਕਟ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾਂਦਾ। ਕਹਿੰਦੇ ਵੀ ਜਿਹੜੇ ਕਾਲਜ ਦੇ ਗ੍ਰੈਜੂਏਟ ਅਮਰੀਕਾ ਦੇ ਵਿੱਚ ਉਹ ਸਟਰਗਲ ਕਰ ਰਹੇ ਆ ਕੰਮ ਲੱਭਣ ਨੂੰ, ਤੇ ਜਿਹੜੇ ਗਲੋਬਲਿਸਟ ਪੋਲੀਟੀਸ਼ੀਅਨ ਆ ਜਿਹੜੇ ਚੀਫ ਸੂਈਟ ਐਗਜ਼ੈਕਟਿਵਸ ਨੇ, ਉਹਨਾਂ ਨੇ ਜਿਹੜੇ ਲੋਕ ਆ ਬਾਹਰੋਂ ਸਸਤੇ ਭਾਅ ਤੇ ਲਿਆ ਕੇ ਜਿਹੜੇ ਆ ਉਹ ਉਹਨਾਂ ਤੋਂ ਕੰਮ ਕਰਾਇਆ ਸਲੇਵ ਵੇਜਿਸ ਦੇ ਉੱਤੇ, ਤੇ ਬਹੁਤ ਹੀ ਜ਼ਿਆਦਾ ਮੁਨਾਫੇ ਜਿਹੜੇ ਉਹਨਾਂ ਨੇ ਕਮਾਏ ਆ। ਤੇ ਕਹਿੰਦੇ ਹੁਣ ਵਕਤ ਆ ਗਿਆ ਵੀ ਜਿਹੜੀ ਵਰਕਿੰਗ ਕਲਾਸ ਅਮਰੀਕਨਸ ਆ ਉਹਨਾਂ ਦੇ ਲਈ ਅਸੀਂ ਜਿਹੜਾ ਹੁਣ ਫਾਈਟ ਕਰਨਾ ਆ। ਜਿਹੜੀਆਂ ਵੀ ਕੰਪਨੀਆਂ ਹੁਣ ਅਮਰੀਕਾ ਦੀਆਂ ਤਕਰੀਬਨ ਸਾਰੀਆਂ IT ਕੰਪਨੀਆਂ ਨੇ ਆਪਣੀਆਂ ਜਿਹੜਾ ਕੰਮਕਾਜ ਆ ਉਹ ਇੰਡੀਆ ਵੱਲ ਨੂੰ ਜਿਹੜਾ ਉਹ ਧੱਕਿਆ ਹੋਇਆ ਆਊਟਸੋਰਸ ਕੀਤਾ ਆ। ਕਹਿੰਦੇ ਵੀ ਇਸ ਹਾਇਰ ਐਕਟ ਜੇ ਇਹ ਪਾਸ ਹੋ ਜਾਂਦਾ, ਇਹ ਹੋਇਆ ਨਹੀਂ ਅਜੇ, ਤੁਹਾਨੂੰ ਦੱਸੀਏ ਇਹ ਸਿਰਫ ਪ੍ਰਪੋਜ਼ਲ ਆ, ਪਰ ਇਹਦੇ ਵਿੱਚੋਂ ਕਿਉਂਕਿ ਮੰਗ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਉੱਚੇ ਸੁਰ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ, H1B ਬੰਦ ਕਰੋ, ਇੱਥੇ ਵਾਲੇ ਲੋਕਾਂ ਨੂੰ ਜਿਹੜੀਆਂ ਉਹ ਜੌਬਾਂ ਦਿਓ। ਕਹਿੰਦੇ ਵੀ ਇਹਦੇ ਨਾਲ 25% ਜਿਹੜਾ ਟੈਕਸ ਆ ਉਹ ਲੱਗੂਗਾ ਆਊਟਸੋਰਸਿੰਗ ਪੇਮੈਂਟਸ ਦੇ ਉੱਤੇ। ਡਿਫਾਈਨ ਕੀਤੀ ਜਾਂਦੀ ਹੈ ਜਿਹੜੀ ਮਨੀ US ਕੰਪਨੀ ਜਾਂ ਟੈਕਸ ਪੇਅਰ
ਫੋਰਨ ਪਰਸਨ ਨੂੰ ਜਿਹੜਾ ਉਹ ਪੇ ਕਰਦੇ ਆ ਵਰਕ ਬੈਨੀਫਿਟਸ ਦੇ ਜਿਹੜਾ ਉਹ ਤੌਰ ਦੇ ਉੱਤੇ। ਤੇ ਕਹਿੰਦੇ ਵੀ ਇਸ ਬਿੱਲ ਦੇ ਤਹਿਤ ਇੱਕ ਬਾਤ ਇਹ ਵੀ ਹੈ, ਡੋਮੈਸਟਿਕ ਵਰਕਫੋਰਸ ਫੰਡ ਉਹ ਕ੍ਰੀਏਟ ਕੀਤਾ ਜਾਊਗਾ। ਜਿਹੜੀ ਮਨੀ ਆ ਉਸ ਨੂੰ ਕਲੈਕਟ ਕੀਤਾ ਜਾਊਗਾ ਆਊਟਸੋਰਸਿੰਗ ਟੈਕਸ ਦੇ ਉੱਤੇ, ਤੇ ਤਾਂ ਜੋ ਜਿਹੜੇ ਇੱਥੇ ਅਪ੍ਰੈਂਟਿਸਸ਼ਿਪ ਤੇ ਵਰਕ ਫੋਰਸ ਡਿਵੈਲਪਮੈਂਟ ਪ੍ਰੋਗਰਾਮ ਆ ਉਹ ਬਣਾਏ ਜਾਣ। ਤੇ ਕਹਿੰਦੇ ਵੀ ਕਿਸੇ ਵੀ ਕੰਪਨੀ ਨੂੰ ਰੋਕਿਆ ਜਾਊਗਾ ਕਿਸੇ ਵੀ ਆਊਟਸੋਰਸਿੰਗ ਪੇਮੈਂਟਸ ਨੂੰ ਡਿਡਕਟ ਜਿਹੜਾ ਉਹ ਕਰਨ ਦੇ ਲਈ। ਸੋ ਹੋ ਸਕਦਾ ਵੀ ਰਾਈਟ ਨਾਓ ਇਹ ਟੈਕਸ ਬਿੱਲ ਦੇ ਵਿੱਚ ਹੋਵੇ ਵੀ ਜਿਹੜੀ ਆਊਟਸੋਰਸਿੰਗ ਤੁਸੀਂ ਪੇਮੈਂਟਸ ਕਰਦੇ ਆ ਤਾਂ ਉਹਨਾਂ ਨੂੰ ਤੁਸੀਂ ਜਿਹੜਾ ਆ ਆਪਣੀ ਮਨੀ ਜਾਂ ਟੈਕਸ ਤੋਂ ਜਿਹੜਾ ਉਹ ਬਚਾ ਸਕਦੇ ਆ। ਮਨਰੋ ਦਾ ਬਿੱਲ ਕਹਿੰਦੇ ਵੀ ਅਮਰੀਕਨ ਵਰਕਰਸ ਨੂੰ ਪ੍ਰੋਟੈਕਟ ਕਰਦਾ ਆ ਤੇ ਇੰਪਲੀਮੈਂਟ ਕਰਦਾ ਸਟ੍ਰਿਕਟ ਪੈਨਲਟੀਜ਼ ਜਿਹੜੇ ਹਾਇਰ ਕਰਦੇ ਆ ਇਲੀਗਲ ਇਮੀਗ੍ਰੈਂਟਸ। ਹੁਣ ਹਰਜੋਤ ਸਿੰਘ ਜੀ H1B ਦੇ ਉੱਤੇ ਤਾਂ ਲੀਗਲੀ ਬੰਦਾ ਇੱਥੇ ਆਉਂਦਾ ਆ, ਇਹਨਾਂ ਨੇ ਹਰ ਇੱਕ ਚੀਜ਼ ਨੂੰ ਇਲੀਗਲ ਇਮੀਗ੍ਰੈਂਟ ਜਿਹੜਾ ਉਹ ਕਹਿਣਾ ਸ਼ੁਰੂ ਕਰ ਦਿੱਤਾ। ਸੋ ਆਪਾਂ ਉਸ ਵਕਤ ਦੇ ਵਿੱਚੋਂ ਲੰਘ ਰਹੇ ਆ, ਜਿਹੜੇ ਬਹੁਤ ਸਾਰੇ ਲੋਕ ਕਈ ਖੁਸ਼ੀ ਵੀ ਮਨਾਉਂਦੇ ਆ ਵੀ ਲੈ ਵੀ ਆ ਬੜੀ ਬੱਲੇ ਬੱਲੇ ਜਿਹੜੀ ਉਹ ਕਰਾਈ ਪਈ ਆ, ਪਰ ਵਕਤ ਜਿਹੜਾ ਨੰਬਰ ਆ ਇਸ ਪ੍ਰੋਪੇਗੈਂਡੇ ਦੇ ਵਿੱਚ ਇਸ ਦੌਰ ਦੇ ਵਿੱਚ ਹਿੱਟ ਸਾਰਿਆਂ ਨੂੰ ਹੀ ਜਿਹੜਾ ਇਹ ਚੀਜ਼ ਕਰ ਸਕਦੀ ਆ। ਤੁਸੀਂ ਨਾ ਬਦਲ ਸਕਦੇ ਹੋ, ਸ਼ਕਲ ਨਹੀਂ ਬਦਲ ਸਕਦੇ, ਆਪਣੇ ਜਿਹੜਾ ਇਹ ਰੰਗ ਆ ਆਪਣਾ ਇਹ ਹੁਲੀਆ ਆ ਆਪਣੀਆਂ ਜਿਹੜੀਆਂ ਜੜ੍ਹਾਂ ਆ ਉਸ ਨੂੰ ਤੁਸੀਂ ਮਿਟਾ ਨਹੀਂ ਸਕਦੇ, ਇਰੇਜ਼ ਨਹੀਂ ਕਰ ਸਕਦੇ, ਉਹ ਨਾਲ ਹੀ ਆਪਣੇ ਰਹਿਣੀਆਂ ਆ। ਧੱਕਾ ਇਸੇ ਤਰੀਕੇ ਦੇ ਨਾਲ ਹੀ ਪਹਿਲਾਂ ਕਿਸੇ ਦੇ ਉੱਤੇ ਸ਼ੁਰੂ ਹੁੰਦਾ ਫਿਰ ਵਾਰੀ ਆਪਣੇ ਤੱਕ ਜਿਹੜੀ ਉਹ ਪਹੁੰਚਦੀ ਹੁੰਦੀ ਆ। ਜੀ ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਅੱਜ ਦੇ ਬਾਕੀ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਥੋੜੇ ਦੱਸਦੇ ਜਾਓ ਜੀ। ਇਸ ਤੋਂ ਬਾਅਦ ਦੇ ਵਿੱਚ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ ਮਸੂਦ ਮੱਲੀ ਹੁਣਾਂ ਦੇ ਨਾਲ। ਫਿਰ ਉਸ ਤੋਂ ਬਾਅਦ ਦੇ ਵਿੱਚ ਮਿੰਟੂ ਗੁਰਸਰੀਆ ਹੁਣਾਂ ਦੇ ਨਾਲ ਖਬਰ ਤੇ ਨਜ਼ਰ 11:30 ਵਜੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਕੁਝ ਗੱਲਾਂ ਕੁਝ ਗੀਤ 1:30 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਆਉਂਦਾ ਆ। 2:30 ਤੋਂ 3 ਦੇ ਵਿੱਚ ਰਿਸ਼ਤੇ ਪ੍ਰੋਗਰਾਮ, 3 ਤੋਂ 4 ਦੇ ਵਿੱਚ ਅੱਜ ਕਿਸਾਨਾਂ ਦੇ ਲਈ ਵਿਸ਼ੇਸ਼ ਜਿਹੜਾ ਪ੍ਰੋਗਰਾਮ ਅਪਡੇਟ ਫਾਰਮਿੰਗ ਆ ਉਹ ਹੋਊਗਾ। 4 ਤੋਂ 5:30 ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਸਵਾਲ ਜਵਾਬ ਜਿਹੜਾ ਉਹ ਕਰਦੇ ਆ। 5:40 ਤੇ ਅਪਡੇਟ ਕੈਲੀਫੋਰਨੀਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਨੇ ਆ। 7:30 ਤੋਂ 8 ਵਜੇ ਦੇ ਵਿੱਚ ਸਿੱਖ ਇਤਿਹਾਸ ਤੇ ਨਾਲ ਅਪਡੇਟ ਪਾਕਿਸਤਾਨ ਪ੍ਰੋਗਰਾਮ ਜਿਹੜਾ ਉਹ ਪਾਕਿਸਤਾਨੀ ਖਬਰਾਂ ਦਾ ਪ੍ਰੋਗਰਾਮ ਉਹ ਪੇਸ਼ ਹੋਊਗਾ। ਫਿਰ 8 ਤੋਂ ਲੈ ਕੇ 9 ਵਜੇ ਦੇ ਦਰਮਿਆਨ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪੇਸ਼ ਕੀਤਾ ਜਾਊਗਾ। ਲਗਾਤਾਰ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ। ਮਿਲਦੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।